ਰਿਹਾ। ਉਹ ਆਪਾਂ ਤੁਹਾਡੇ ਨਾਲ ਸਾਰਾ ਕੁਝ ਡਿਸਕਸ ਕਰਦੇ ਹਾਂ। ਸੋ ਸਭ ਤੋਂ ਇੰਪੋਰਟੈਂਟ ਖਬਰ ਇਹੀ ਹੈ, ਅੱਜ 10ਵਾਂ ਦਿਨ ਹੋ ਗਿਆ ਜਿਹੜੀ ਈਰਾਨ ਦੇ ਵਿੱਚ ਜੰਗ ਲੱਗੀ ਹੋਈ ਹੈਗੀ ਆ। ਅਮਰੀਕਾ ਦੇ 7 ਫੌਜੀ ਅੱਜ 7ਵਾਂ ਫੌਜੀ ਡਿਕਲੇਅਰ ਕੀਤਾ ਗਿਆ ਹੈ, ਉਸ ਦੀ ਡੈਥ ਹੋਈ ਹੈਗੀ ਆ। ਤੇ ਤੇਲ ਦੀਆਂ ਕੀਮਤਾਂ ਜਿਹੜੀਆਂ ਆਇਲ ਦੀਆਂ ਉਹ ਅਸਮਾਨ ਨੂੰ ਛੂ ਗਈਆਂ ਹੈਗੀਆਂ। $100 ਦੇ ਕਰੀਬ ਬੈਰਲ ਜਿਹੜਾ ਆ ਹੋ ਗਿਆ, ਪਰ ਕੁਛ ਕੁ ਜਿਹੜੇ ਨਿਊਜ਼ ਆਊਟਲੈਟ ਤਾਂ ਇੱਥੋਂ ਤੱਕ ਵੀ ਕਹਿ ਰਹੇ ਆ ਵੀ $120 ਬੈਰਲ ਜੋ ਗੈਸ ਦੀ ਪ੍ਰਾਈਸ ਚੱਲ ਗਈ ਹੈਗੀ ਆ। ਵੀਕਐਂਡ ਦੇ ਦੌਰਾਨ ਲਾਸ ਐਂਜਲਸ 'ਚ ਰੈਗੂਲਰ ਗੈਸ $8.5 ਤੱਕ ਕਈ ਗੈਸ ਸਟੇਸ਼ਨਾਂ ਦੇ ਉੱਤੇ ਦੇਖੀ ਗਈ ਸੀ। ਹੁਣ ਤੱਕ 1200 ਦੇ ਕਰੀਬ ਲੋਕ ਈਰਾਨ ਦੇ ਵਿੱਚ ਮਾਰੇ ਜਾ ਚੁੱਕੇ ਆ, 400 ਲੈਬਨਾਨ ਦੇ ਵਿੱਚ, 11 ਇਜ਼ਰਾਈਲ ਦੇ ਵਿੱਚ। ਪੈਂਟਾਗਨ ਨੇ ਇਹ ਕਿਹਾ ਵੀ ਜਿਹੜੇ ਸਰਵਿਸ ਮੈਂਬਰਸ ਆ 7 ਜਣਿਆਂ ਦੀ ਮੌਤ ਹੋ ਚੁੱਕੀ ਆ ਜਦੋਂ ਤੋਂ ਜੰਗ ਸ਼ੁਰੂ ਹੋਈ ਆ। 6 ਜਣੇ ਇੱਕ ਡਰੋਨ ਹਮਲੇ ਦੇ ਵਿੱਚ ਕੁਵੈਤ ਦੇ ਵਿੱਚ ਮਾਰੇ ਗਏ ਸੀ, ਤੇ ਇੱਕ ਜਣੇ ਦੀ ਜਿਹੜੀ ਆ ਉਹ ਹੁਣ ਮੌਤ ਹੋਈ ਹੈਗੀ ਆ। ਸੋ ਸਿਚੁਏਸ਼ਨ ਦੁਨੀਆ ਦੇ ਵਿੱਚ ਲੱਗਦਾ ਸੀ ਵੀ ਸ਼ਾਇਦ ਬਹੁਤ ਜਲਦੀ ਜੀ ਟਰੰਪ ਹੁਣੀ ਖਮੈਨੀ ਨੂੰ ਮਾਰ ਕੇ ਤਾਂ ਛੇਤੀ ਆ ਜਾਣਗੇ, ਪਰ ਇਹ ਜੰਗ ਜਿਹੜੀ ਆ ਲੰਮੀ ਹੁੰਦੀ ਦਿਸ ਰਹੀ ਹੈਗੀ ਆ। ਇਜ਼ਰਾਈਲ ਜੋ ਆ ਉਹ ਲਗਾਤਾਰ ਬੰਬਾਰਡ ਕਰ ਰਿਹਾ ਈਰਾਨ ਦੇ ਵਿੱਚ, ਉੱਥੇ ਦੀਆਂ ਜੋ ਰਿਫਾਈਨਰੀਜ਼ ਆ ਉਹਨਾਂ ਨੂੰ ਵੀ ਬੰਬਾਰਡ ਕੀਤਾ, ਜੇ ਤੋਂ ਟਰੰਪ ਹੁਣੀ ਕਾਫੀ ਜ਼ਿਆਦਾ ਜਿਹੜੇ ਨਾਰਾਜ਼ ਵੀ ਨਜ਼ਰ ਆ ਰਹੇ ਹੈਗੇ ਅੱਜ ਦੀਆਂ ਖਬਰਾਂ ਦੇ ਮੁਤਾਬਕ। ਸਾਰਾ ਹੀ ਜਿਹੜਾ ਧੂਆਂ ਕਾਲਾ ਉੱਥੇ ਦਿਸ ਰਿਹਾ ਹੈਗਾ। ਤੇ ਈਰਾਨ ਵਾਲਿਆਂ ਨੇ ਇਹ ਕਹਿਤਾ ਵੀ ਜਿਹੜੀ ਅਸੀਂ ਕਿਸੇ ਵੀ ਸ਼ਿਪ ਨੂੰ ਨਹੀਂ ਲੰਘਣ ਦੇਵਾਂਗੇ, ਈਵਨ ਦੋ ਉਹਨਾਂ ਦੀ ਬਹੁਤ ਵੱਡੀ ਲੈਵਲ ਦੇ ਜਿਹੜੇ ਬੰਦੇ ਆ ਉਹ ਮਾਰੇ ਜਾ ਚੁੱਕੇ ਹੈਗੇ ਆ। ਸੁਪਰੀਮ ਲੀਡਰ ਵੀ ਉਹਨਾਂ ਦਾ ਮਾਰਿਆ ਜਾ ਚੁੱਕਿਆ ਹੈਗਾ ਆ। ਅਮਰੀਕਾ ਦੇ ਉੱਤੇ ਇੱਕ ਜ਼ਰੂਰ ਹੁਣ ਵਰਲਡ ਲੈਵਲ ਦੇ ਉੱਤੇ ਕਾਫੀ ਵਿਰੋਧ ਹੋ ਰਿਹਾ, ਖਾਸ ਕਰਕੇ ਬੱਚਿਆਂ ਨੂੰ ਲੈ ਕੇ। ਵੀ 165 ਜੋ ਬੱਚੇ ਮਾਰੇ ਗਏ ਸੀ ਉਹ ਅਮਰੀਕਾ ਦੀ ਹੀ ਇੱਕ ਮਿਜ਼ਾਈਲ ਸੀ ਜਿਹਦੇ ਨਾਲ ਡੈਥ ਹੋਈ ਹੈਗੀ, ਉਹਨਾਂ ਦੇ ਉਹਦੇ ਨਾਲ ਅਟੈਕ ਨਾਲ ਡੈਥ ਹੋਈ ਆ। ਪਰ ਟਰੰਪ ਉਹਨਾਂ ਨੇ ਇਹ ਕਿਹਾ ਵੀ ਈਰਾਨ ਵਾਲਿਆਂ ਨੇ ਖੁਦ ਜਿਹੜੀ ਆ ਇਹ ਜੋ ਮਿਜ਼ਾਈਲ ਸੀ ਉਹ ਸਕੂਲ ਦੇ ਉੱਤੇ ਸਿੱਟੀ ਹੈਗੀ ਆ। ਸੋ ਇਹ ਵੀ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਾਫੀ ਜਿਹੜਾ ਰੌਲਾ ਪੈ ਰਿਹਾ, ਸਟਾਕ ਮਾਰਕੀਟ ਨੂੰ ਵੱਡਾ ਝਟਕਾ ਲੱਗ ਰਿਹਾ ਹੈਗਾ ਜੀ। ਨਹੀਂ ਬਿਲਕੁਲ, ਉਧਰ ਈਰਾਨ ਵਾਲਿਆਂ ਨੇ ਹਰਜੋਤ ਸਿੰਘ ਜੀ ਵੀਡੀਓ ਜਾਰੀ ਕਰਤੀ। ਉਸ ਵੀਡੀਓ ਉਹ ਜਿਹੜੇ ਸਕੂਲ ਵਾਲੀ ਵੀਡੀਓ ਦੇ ਵਿੱਚ ਇਦਾਂ ਲੱਗ ਰਿਹਾ ਵੀ ਜਿਹੜੀ ਯੂਐਸ ਦੀ ਟੋਮਾਹੌਕ ਮਿਜ਼ਾਈਲ ਆ ਉਹ ਇਨਫੈਕਟ ਡਿੱਗ ਰਹੀ ਆ ਉਸ ਸਕੂਲ ਦੇ ਉੱਤੇ, ਜਿਸ ਦੇ ਵਿੱਚ 165 ਬੱਚੀਆਂ ਦੀ ਮੌਤ ਹੋਈ ਉਸ ਟਾਈਮ ਦੇ ਉੱਤੇ ਦੱਸੀ ਜਾਂਦੀ ਸੀ। ਆਂਕੜਾ ਸ਼ਾਇਦ ਮੈਨੂੰ ਐਗਜ਼ੈਕਟ ਫਿਗਰ ਜਿਹੜਾ ਹੁਣ ਐਗਜ਼ੈਕਟਲੀ ਯਾਦ ਨਹੀਂ ਹੈਗਾ, ਪਰ ਮਸਲਾ ਜਿਹੜਾ ਆ ਹਰਜੋਤ ਸਿੰਘ ਜੀ ਖਾਸਾ ਜਿਹੜਾ ਉਹ ਵਧਿਆ ਆ। ਉਧਰ ਜਿੱਦਾਂ ਤੁਸੀਂ ਦੱਸਿਆ ਵੀ ਸੁਪਰੀਮ ਲੀਡਰ ਆਇਤੁੱਲਾ ਖਾਮੇਨਾਈ ਜਿਹੜਾ ਉਸਨੂੰ ਮਾਰਨ ਤੋਂ ਬਾਅਦ ਦੇ ਵਿੱਚ ਹੁਣ ਉਸ ਦਾ ਜਿਹੜਾ ਮੁੰਡਾ ਆ ਉਸੇ ਨੂੰ ਹੀ ਨਵਾਂ ਜਿਹੜਾ ਸੁਪਰੀਮ ਲੀਡਰ ਆ ਉਹ ਚੁਣ ਲਿਆ ਗਿਆ ਆ। ਖਾਮੇਨਾਈ ਦਾ ਜਿਹੜਾ ਉਹ ਮੁੰਡਾ ਆ ਮੋਤਜਬੀ ਸ਼ਾਇਦ ਉਸ ਦਾ ਨਾਂ ਆ ਮੋਜਤਾਬਾ ਖਾਮੇਨਾਈ। ਇਹ ਕਹਿੰਦੇ ਵੀ ਹੁਣ ਪਾਵਰਫੁਲ ਰਜੀਮ ਦਾ ਜਿਹੜਾ ਇਨਸਾਈਡਰ ਆ ਖਾਮੇਨਾਈ ਦਾ ਜਿਹੜਾ ਇਹ ਮੁੰਡਾ ਸੀਗਾ, ਤੇ ਉਹਨੇ ਮੈਸੇਜ ਜਿਹੜਾ ਟਰੰਪ ਹੋਣਾ ਦੇ ਉਲਟ ਆਲਰੇਡੀ ਜਿਹੜਾ ਉਹ ਕਰ ਦਿੱਤਾ ਆ। ਤੇ ਕਹਿੰਦੇ ਉਸ ਤੋਂ ਵੀ ਜ਼ਿਆਦਾ ਹਾਰਡ ਲਾਈਨਰ ਮੰਨਿਆ ਜਿਹੜਾ ਉਹ ਜਾਂਦਾ ਹੈਗਾ ਆ। ਯਾਦ ਹੋਣਾ ਹੈ ਜਦੋਂ ਖਾਮੇਨਾਈ ਦੀ ਮੌਤ ਤੋਂ ਬਾਅਦ 'ਚ 80-90 ਜਿਹੜੇ ਇਹਨਾਂ ਦੇ ਰਿਲੀਜੀਅਸ ਸਕਾਲਰ ਇਕੱਠੇ ਹੋਏ ਸੀ ਇੱਕ ਬਿਲਡਿੰਗ ਦੇ ਵਿੱਚ, ਉਸ ਬਿਲਡਿੰਗ ਨੂੰ ਵੀ ਜਿਹੜਾ ਉਹ ਬੰਬ ਦੇ ਨਾਲ ਮਿਜ਼ਾਈਲ ਦੇ ਨਾਲ ਜਿਹੜਾ ਉਹ ਉਡਾ ਦਿੱਤਾ ਗਿਆ ਸੀਗਾ, ਵੀ ਸ਼ਾਇਦ ਉਹਨਾਂ ਨੇ ਉਸ ਟਾਈਮ ਦੇ ਉੱਤੇ ਨਵਾਂ ਸੁਪਰੀਮ ਲੀਡਰ ਜਿਹੜਾ ਚੁਣਨਾ ਸੀਗਾ। ਸੋ ਹੁਣ ਸ਼ੀਆ ਮੁਸਲਮਾਨਾਂ ਦੇ ਵਿੱਚ ਜਿਹੜਾ ਈਰਾਨ ਜਿੱਥੇ ਉਹਨਾਂ ਦੇ ਅੰਡਰ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ, 56 ਸਾਲਾਂ ਦਾ ਜਿਹੜਾ ਆਇਤੁੱਲਾ ਅਲੀ ਖਾਮੇਨਾਈ ਦਾ ਜਿਹੜਾ ਮੁੰਡਾ ਹੈਗਾ ਆ ਮੋਜਤਬਾ ਖਾਮੇਨਾਈ, ਉਸ ਨੂੰ ਕਹਿੰਦੇ ਆ ਵੀ ਹੁਣ ਨਵਾਂ ਜਿਹੜਾ ਸੁਪਰੀਮ ਲੀਡਰ ਆ ਉਹ ਚੁਣ ਲਿਆ ਗਿਆ ਆ। ਸੋ ਉਹਨੇ ਤਾਂ ਇਹੀ ਜਿਹੜਾ ਹਰਜੋਤ ਸਿੰਘ ਜੀ ਬਿਆਨ ਤਿੱਖੇ ਹੀ ਜਿਹੜੇ ਆ ਉਹ ਟਰੰਪ ਉਹਨਾਂ ਦੇ ਉਲਟ ਜਿਹੜੇ ਉਹ ਦਿੱਤੇ ਹੈਗੇ ਆ। ਸੋ ਹੁਣ ਦੇਖਦੇ ਆ ਅੱਗੇ ਕੀ ਜਿਹੜਾ ਬਣਦਾ ਆ। ਵੀਕਐਂਡ ਦੇ ਉੱਤੇ ਟਰੰਪ ਹੋਣੀ ਕਹਿ ਰਹੇ ਸੀਗੇ ਵੀ ਮੈਨੂੰ ਪੁੱਛ ਕੇ ਲਾਓ ਕਿਹਨੂੰ ਜਿਹੜਾ ਤੁਸੀਂ ਸੁਪਰੀਮ ਲੀਡਰ ਜਿਹੜਾ ਉਹ ਲਾਉਣਾ ਹੈਗਾ ਆ। ਸੋ ਉਹਦੇ ਬਾਰੇ ਤਾਂ ਓਬਵੀਅਸਲੀ ਈਰਾਨ ਵਾਲਿਆਂ ਨੇ ਤਾਂ ਇਹਨਾਂ ਨੂੰ ਨਹੀਂ ਸੀ ਪੁੱਛਣਾ। ਸੋ ਰਜੀਮ ਚੇਂਜ ਦਾ ਜਿਹੜਾ ਕਿਤੇ ਨਾ ਕਿਤੇ ਇਹਨਾਂ ਦੇ ਮਨ ਦੇ ਵਿੱਚ ਸੀਗਾ, ਉਹ ਉਹਨਾਂ ਦੇ ਹਿਸਾਬ ਦੇ ਨਾਲ ਅਮਰੀਕਾ ਦੇ ਹਿਸਾਬ ਦੇ ਨਾਲ ਜਿਹੜਾ ਉਹ ਨਹੀਂ ਹੋਇਆ ਹੈਗਾ। ਕੱਲ ਜਿਹੜੇ ਈਰਾਨ ਦੇ ਫੋਰਨ ਮਿਨਿਸਟਰ ਹੈਗੇ ਆ ਅਰਗਾਚੀ, ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀਗਾ ਰਸ਼ੀਆ ਦੀ ਇਨਵੋਲਵਮੈਂਟ ਨੂੰ ਲੈ ਕੇ, ਵੀ ਕੀ ਰਸ਼ੀਆ ਤੁਹਾਨੂੰ ਜਿਹੜਾ ਉਹ ਮਦਦ ਕਰ ਰਿਹਾ ਆ, ਤਾਂ ਉਹਨਾਂ ਨੇ ਆਨਾਕਾਨੀ ਜੀ ਕੀਤੀ। ਸੋ ਸਿੱਧਾ ਜਿਹੜਾ ਉਹ ਜਵਾਬ ਉਸ ਬਾਬਤ
ਨਹੀਂ ਦਿੱਤਾ ਹੈਗਾ। ਉਧਰ ਚਾਈਨੀਜ਼ ਮਿਲਟਰੀ ਦੇ ਸੈਟੇਲਾਈਟਸ ਦੀਆਂ ਜਿਹੜੀਆਂ ਕੁਝ ਹੋਰ ਵੀਡੀਓਜ਼ ਸਾਹਮਣੇ ਆਈਆਂ ਆ, ਜਿਸ ਦੇ ਵਿੱਚ ਅਮਰੀਕਾ ਦੀ ਮਿਲਟਰੀ ਕਿਸ ਤਰੀਕੇ ਦੇ ਨਾਲ ਇਸ ਫੌਜੀ ਕਾਰਵਾਈ ਨੂੰ ਅੰਜਾਮ ਦੇ ਰਹੀ ਆ, ਉਹਦਾ ਕੱਲੇ-ਕੱਲੇ ਜਿਹੜੇ ਕਹਿ ਲਓ ਵੀ ਪਲ-ਪਲ ਦੀ ਜਿਹੜੀ ਉਹ ਵੀਡੀਓਜ਼ ਆ, ਉਹ ਇਸ ਟਾਈਮ ਇੱਕ ਚਾਈਨੀਜ਼ ਸੈਟੇਲਾਈਟ ਦੀ ਉਹ ਵੀ ਸਾਹਮਣੇ ਆਈ ਹੈਗੀ ਆ। ਸੋ ਚਾਹੇ ਸਿੱਧੇ ਤੌਰ ਦੇ ਉੱਤੇ ਹਰਜੋਤ ਸਿੰਘ ਜੀ ਚੀਨ ਤੇ ਰਸ਼ੀਆ ਅਮਰੀਕਾ ਦੇ ਨਾਲ ਨਹੀਂ ਲੜ ਰਿਹਾ, ਪਰ ਇਹ ਪ੍ਰੌਕਸੀ ਵਾਰ ਦੇ ਵਿੱਚ ਕਿਤੇ ਨਾ ਕਿਤੇ ਅਮਰੀਕਾ ਦੇ ਉਲਟ ਚੀਨ ਅਤੇ ਰੂਸ ਈਰਾਨ ਦਾ ਜਿਹੜੀ ਆ ਉਹ ਲਗਾਤਾਰ ਮਦਦ ਕਰ ਰਿਹਾ ਹੈਗਾ ਆ। ਅਮਰੀਕਾ ਦੇ ਲਈ ਇਹ ਕਿਤੇ ਗਲੇ ਦੀ ਹੱਡੀ ਤਾਂ ਨਹੀਂ ਬਣ ਜਾਊਗਾ ਇਹ ਜਿਹੜਾ ਈਰਾਨ ਦੇ ਨਾਲ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰ ਇੱਥੇ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਦੀ ਜਿਹੜੀ ਆ ਅਮਰੀਕਾ ਦੀ ਸਰਕਾਰ ਦੁਆਰਾ ਲਗਾਤਾਰ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਆ ਵੀ ਅਸੀਂ ਜਿੱਤ ਰਹੇ ਹੈਗੇ ਆ। ਸੋ ਇਹ ਕਿੰਨਾ ਕੁ ਚਿਰ ਹੋਰ ਚੱਲੂਗਾ, ਇਹ ਦੇਖਣ ਵਾਲੀ ਗੱਲ ਆ। ਜਿਸ ਦਿਨ ਹਮਲਾ ਕੀਤਾ ਗਿਆ ਸੀ ਹਰਜੋਤ ਸਿੰਘ ਜੀ ਪਿਛਲੇ ਵੀਕਐਂਡ ਨਹੀਂ, ਉਸ ਤੋਂ ਪਿਛਲੇ ਵੀਕਐਂਡ ਦੇ ਉੱਤੇ, ਉਸ ਤੋਂ ਬਾਅਦ ਚ ਟਰੰਪ ਹੋਣਾ ਨੇ ਕਿਹਾ ਸੀਗਾ ਵੀ 3-4 ਵੀਕ ਤੱਕ ਜਿਹੜਾ ਉਹ ਚੱਲ ਸਕਦਾ ਆ। ਸੋ ਦੂਜੇ ਵੀਕ ਦੇ ਵਿੱਚ ਇਹ ਲੜਾਈ ਆਲਰੇਡੀ ਉਹ ਪਹੁੰਚ ਚੁੱਕੀ ਹੈਗੀ ਆ। ਈਰਾਨ ਨੇ ਆਪਣੇ ਜਿਹੜੇ ਗਵਾਂਢੀ ਮੁਲਕ ਆ, ਗਲਫ ਦੇ ਜਿਹੜੇ ਮੁਲਕ ਆ, ਉਹਨਾਂ ਦੇ ਉੱਤੇ ਨਾ ਹਮਲਾ ਕਰਨ ਦੀ ਜਿਹੜੀ ਉਹ ਗੱਲ ਵੀਕਐਂਡ ਦੇ ਦਰਮਿਆਨ ਆਖੀ ਸੀਗੀ ਵੀ ਜੇ ਉਧਰੋਂ ਤੁਹਾਡੇ ਵੱਲੋਂ ਕੋਈ ਹਮਲਾ ਨਹੀਂ ਹੁੰਦਾ ਤੇ ਅਸੀਂ ਵੀ ਤੁਹਾਡੇ ਉੱਤੇ ਹਮਲਾ ਨਹੀਂ ਕਰਾਂਗੇ। ਸੋ ਪਰ ਇਹ ਆ ਵੀ ਕਿੰਨਾ ਕੁ ਚਿਰ ਹੋਰ ਲੰਮਾ ਸਮਾਂ ਜਿਹੜਾ ਉਹ ਚੱਲ ਸਕੇਗਾ, ਇਹ ਦੇਖਣ ਵਾਲੀ ਗੱਲ ਆ। ਪਰ ਇਜ਼ਰਾਈਲ ਦੇ ਦੁਆਰਾ ਧੱਕੇ ਦੇ ਨਾਲ ਅਮਰੀਕਾ ਨੂੰ ਇਸ ਲੜਾਈ 'ਚ ਲਿਜਾਏ ਜਾਣ ਤੋਂ ਬਾਅਦ 'ਚ 7 ਅਮਰੀਕੀ ਫੌਜੀ ਜਿਹੜੇ ਆ ਉਹ ਹੁਣ ਤੱਕ ਹਲਾਕ ਹੋ ਚੁੱਕੇ ਆ ਤੇ ਇਹ ਆંકੜਾ ਅੱਗੇ ਹੋਰ ਨਾ ਵਧੇ, ਇਸੇ ਦੀ ਆਪਾਂ ਆਸ ਕਰਦੇ ਹਾਂ। ਤੇ ਇਜ਼ਰਾਈਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਹਜ਼ਾਰਾਂ ਲੋਕਾਂ ਦੀ ਜਿਹੜੀ ਸੰਖਿਆ ਦੀ ਮਰਨ ਦੀ ਜਿਹੜੀ ਆ ਉਹ ਰਿਪੋਰਟਿੰਗ ਆ, ਉਸ ਗਿਣਤੀ ਦੀ ਰਿਪੋਰਟ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਦੇਖਦੇ ਹਾਂ ਉਸ ਦੇ ਵਿੱਚ ਅੱਗੇ ਕੀ ਜਿਹੜਾ ਉਹ ਬਣਦਾ ਹੈਗਾ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਵੀਡੀਓ ਵਾਲਾ ਜਿਹੜਾ ਰੌਲਾ ਆ ਉਹ ਇੱਕ ਹੁਣ ਡਿਫਰੈਂਟ ਤਰੀਕੇ ਦੇ ਨਾਲ ਜਿਹੜਾ ਸਕੂਲ ਵਾਲਾ ਆ ਉਹ ਸਾਹਮਣੇ ਆ ਚੁੱਕਾ ਆ। ਤੇ ਹਰਜੋਤ ਸਿੰਘ ਜੀ ਜਿਹੜੀਆਂ ਰਿਫਾਈਨਰੀਜ਼ ਤੇਲ ਆ ਉਸ ਨੂੰ ਲੈ ਕੇ ਜਿਹੜਾ ਖਾਸਾ ਇਸ ਟਾਈਮ ਮਾਹੌਲ ਉਹ ਗਰਮਾ ਚੁੱਕਾ ਆ। ਐਵਰੇਜ ਪ੍ਰਾਈਸ ਅਮਰੀਕਾ ਦੇ ਵਿੱਚ $4 ਨੂੰ ਪਾਰ ਜਿਹੜੀ ਉਹ ਜਾਣ ਵਾਲੀ ਹੋਈ ਪਈ ਆ। ਸਾਊਦਰਨ ਕੈਲੀਫੋਰਨੀਆ ਦੇ ਕਈ ਗੈਸ ਸਟੇਸ਼ਨਾਂ ਦੇ ਉੱਤੇ ਜਿਹੜੀ ਗੈਸ ਆ $8 ਤੋਂ ਉੱਤੇ ਉਹ ਪਹੁੰਚੀ ਦੇਖੀ ਗਈ ਆ। ਸੋ ਵਾਰ ਦੇ ਜਿਹੜੇ ਨਤੀਜੇ ਆ, ਖਾਸ ਕਰਕੇ ਮਿਡਲ ਈਸਟ ਜਿੱਥੇ ਤੇਲ ਦਾ ਸਭ ਤੋਂ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਕਹਿ ਲਓ ਵੀ ਉੱਥੋਂ ਨਿਕਲਦਾ ਆ ਤੇ ਉਹਦੀ ਸਪਲਾਈ ਡਿਮਾਂਡ ਦੇ ਉੱਤੇ, ਸਪਲਾਈ ਚੇਨ ਦੇ ਉੱਤੇ ਜਦੋਂ ਅਸਰ ਪੈਂਦਾ ਤਾਂ ਫਿਰ ਉਸ ਦਾ ਖਾਮਿਆਜ਼ਾ ਕਈ ਚਿਰ ਜਿਹੜਾ ਭੁਗਤਣਾ ਪੈਂਦਾ ਆ। ਇਹ ਹਰਜੋਤ ਸਿੰਘ ਜੀ ਹੁਣ ਇਹ ਵੀ ਚੀਜ਼ ਜਿਹੜੀ ਦੱਸੀ ਜਾ ਰਹੀ ਹੈ ਤੇਲ ਦੀਆਂ ਕੀਮਤਾਂ ਨੂੰ ਲੈ ਕੇ, ਕਹਿੰਦੇ ਵੀ ਮੰਨ ਲਓ ਅੱਜ ਜੇ ਲੜਾਈ ਰੁਕ ਵੀ ਜਾਂਦੀ ਆ ਤਾਂ ਜਿਹੜੇ ਆਰਡਰ ਇਸ ਟਾਈਮ ਕਰ ਦਿੱਤੇ ਆ ਰਿਫਾਈਨਰੀਜ਼ ਨੇ ਇੰਨੀ ਜਿਹੜੀ ਹਾਈ ਪ੍ਰਾਈਸ ਦੇ ਉੱਤੇ, ਤੇ ਲੋਕਾਂ ਨੂੰ ਇਸ ਦਾ ਜਿਹੜਾ ਅਸਰ ਆ ਕਈ ਮਹੀਨਿਆਂ ਤੱਕ ਜਿਹੜਾ ਉਹ ਝੱਲਣਾ ਜਿਹੜਾ ਉਹ ਪੈਣਾ ਆ। ਸੋ ਸਿਚੁਏਸ਼ਨ ਏਡੀ ਜਲਦੀ ਜਿਹੜੀ ਉਹ ਸੁਧਰਨ ਵਾਲੀ ਨਹੀਂ ਆ। 100 ਦੇ ਇਰਦ ਗਿਰਦ ਜਿਹੜੀ ਆ ਤੇਲ ਦੀ ਕੀਮਤ ਆ ਹਰਜੋਤ ਸਿੰਘ ਜੀ ਉਹ ਪਹੁੰਚ ਚੁੱਕੀ ਆ। ਆਇਲ ਦੀ ਸਪਾਈਕ ਹੋਈ ਆ ਤੇ ਦੂਜੇ ਪਾਸੇ ਸਟੈਗਫਲੇਸ਼ਨ ਆ, ਉਸਨੇ ਕਹਿੰਦੇ ਵੀ ਲੋਕਾਂ ਨੂੰ ਇਸ ਟਾਈਮ ਹੋਰ ਵੀ ਜ਼ਿਆਦਾ ਕੰਮ ਜਿਹੜਾ ਆ ਉਹ ਖਰਾਬ ਹੋਊਗਾ। ਅੱਜ ਇੱਕ ਵਾਰੀ ਫੇਰ ਪਿਛਲੇ ਕਈ ਦਿਨਾਂ ਤੋਂ ਸੇਮ ਕਹਿ ਲਓ ਵੀ ਤਰੀਕੇ ਦੇ ਨਾਲ ਜਿਹੜੀ ਮਾਰਕੀਟਸ ਆ ਉਹ ਥੱਲੇ ਵੱਲ ਨੂੰ ਰੁੱਖ ਉਹਨਾਂ ਨੇ ਕੀਤਾ ਹੋਇਆ ਹੈਗਾ। ਸੈਂਟਕੌਮ ਨੇ ਰਿਸਪੌਂਡ ਕੀਤਾ ਹੈ ਵੀ ਰਸ਼ੀਆ ਤੇ ਇਰਾਨੀਅਨ ਮੀਡੀਆ ਨੇ ਕਲੇਮ ਕੀਤਾ ਸੀ ਵੀ ਯੂਐਸ ਦੀ ਇੱਕ ਪੈਟਰੀਅਟ ਮਿਜ਼ਾਈਲ ਜੋ ਆ ਉਹ ਬਹਿਰੀਨ ਦੇ ਵਿੱਚ ਡਿੱਗੀ ਹੈਗੀ ਆ। ਪਰ ਜੋ ਅਮਰੀਕਾ ਵਾਲੇ ਆ, ਯੂਐਸ ਸੈਂਟਰਲ ਕਮਾਂਡ ਵਾਲੇ, ਉਹ ਕਹਿੰਦੇ ਵੀ ਨਹੀਂ, ਸਾਡੀ ਮਿਜ਼ਾਈਲ ਨਹੀਂ ਡਿੱਗੀ ਹੈਗੀ। ਪਰ ਕਮਾਂਡ ਨੇ ਕਿਹਾ ਵੀ ਝੂਠ ਹੈਗਾ ਆ। ਪਰ ਜੰਗ ਦੇ ਵਿੱਚ ਇਦਾਂ ਹੁੰਦਾ ਹੀ ਆ, ਇੱਕ ਦੂਜੇ ਦੇ ਉੱਤੇ ਇਲਜ਼ਾਮ ਵੀ ਲੱਗਦੇ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਬੈਰਲ ਦੀ ਪ੍ਰਾਈਸ $100 ਤੋਂ ਲੈ ਕੇ $120 ਤੱਕ ਪਹੁੰਚ ਚੁੱਕੀ ਹੈਗੀ ਆ। ਇੱਕ ਵਾਰੀ ਫੇਰ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ, ਕਿਸੇ ਦੇ ਦੋਸਤ ਮਿੱਤਰ ਰਿਸ਼ਤੇਦਾਰ ਜੇ ਫਸੇ ਹੋਏ ਹੈਗੇ ਆ ਕੁਵੈਤ, ਬਹਿਰੀਨ, UAE, ਕਤਰ, ਸਾਊਦੀ ਅਰੇਬੀਆ, ਇਜ਼ਰਾਈਲ ਦੇ ਵਿੱਚ, ਤੇ ਸਟੇਟ ਡਿਪਾਰਟਮੈਂਟ ਨੇ ਕ੍ਰਾਈਸਿਸ ਇਨਟੈਕ ਇੱਕ ਸੈਟਅਪ ਕੀਤਾ ਹੈਗਾ ਉਹ ਤਾਂ ਕਿ ਜਿਹੜੀਆਂ ਚਾਰਟਰ ਤੇ ਗਰਾਊਂਡ ਟਰਾਂਸਪੋਰਟੇਸ਼ਨ ਆਪਸ਼ਨਸ ਅਮਰੀਕਨਸ ਦੇ ਲਈ ਮਿਡਲ ਈਸਟ ਤੋਂ ਬਾਹਰ ਨਿਕਲਣ ਦੇ ਲਈ ਜਿਹੜੀਆਂ ਰੱਖੀਆਂ ਗਈਆਂ ਹੈਗੀਆਂ ਆ। ਸੋ 24/7 ਇਹ ਨੰਬਰ ਉਹਨਾਂ ਨੇ ਕ੍ਰੀਏਟ ਕੀਤਾ 202 501 4444 202
50144444 ਇਹ ਨੰਬਰ ਆ ਜਿਹੜੇ ਅਮਰੀਕਨ ਇਸ ਟਾਈਮ ਮਿਡਲ ਈਸਟ ਦੇ ਵਿੱਚ ਸਟਕ ਆ, ਤਾਂ ਕਿ ਜਿਹੜੀ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਆ ਤੇ ਉਹ ਫਿਰ ਅਮਰੀਕਾ ਜਿਹੜੀ ਗਵਰਨਮੈਂਟ ਆ ਉਹ ਦੇਖ ਰਹੀ ਆ ਚਾਰਟਰ ਫਲਾਈਟਸ ਦੇ ਰਾਹੀਂ ਜਾਂ ਗਰਾਊਂਡ ਦੇ ਰਾਹੀਂ ਕਿਸ ਤਰ੍ਹਾਂ ਉੱਥੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਸਕਦਾ ਹੈਗਾ ਆ। ਟਰੈਵਲ ਕਹਿੰਦੇ ਵੀ ਹੋਰ ਬਹੁਤ ਜ਼ਿਆਦਾ ਐਕਸਪੈਂਸਿਵ ਹੋ ਗਈ ਆ ਇਰਾਨ ਕਨਫਲਿਕਟ ਨੂੰ ਲੈ ਕੇ। 에ਅਰ ਫੇਅਰ ਜਿਹੜੇ ਆ ਉਹ ਕਾਫੀ ਜ਼ਿਆਦਾ ਉੱਪਰ ਚਲ ਗਏ ਹੈਗੇ ਆ। ਸਟੇਟ ਆਫ ਹਾਰਮੋਜ਼ ਕਲੋਜ਼ ਆ, ਤੇ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਉੱਥੋਂ ਜ਼ਰੂਰ ਸ਼ਿਪ ਲੰਘਾਵਾਂਗੇ ਆਪਣੀ ਅੰਦਰ ਮਿਲਟਰੀ ਦੇ ਨਾਲ ਤੇ ਇੰਸ਼ੋਰੈਂਸ ਦੇ ਉੱਤੇ ਵਰਕਆਊਟ ਕਰ ਰਹੇ ਹੈਗੇ ਆ। ਪਰ ਹਜੇ ਤੱਕ ਇਹਦੇ ਤੇ ਕੁਝ ਨਹੀਂ ਹੋਇਆ, ਕਿਉਂਕਿ 20 ਮਿਲੀਅਨ ਬੈਰਲ ਜਿਹੜਾ ਗੈਸ ਆ ਆਇਲ ਆ ਇਹ ਹਰ ਰੋਜ਼ ਉੱਥੋਂ ਲੰਘਦਾ ਸੀ। ਤੁਸੀਂ ਹਿਸਾਬ ਲਾ ਲਓ ਕਿ ਕਿੰਨਾ ਦੁਨੀਆ ਦੇ ਉੱਤੇ ਜਿਹੜਾ ਅਸਰ ਪੈਣਾ ਹੈਗਾ। ਸੱਤਵਾਂ ਫੌਜੀ ਜੋ ਅਮਰੀਕਾ ਦਾ ਇਸ ਜੰਗ ਦੇ ਵਿੱਚ ਜਿਹਦੀ ਮੌਤ ਹੋਈ ਹੈਗੀ ਆ, ਉਹ ਸਰਜੈਂਟ ਬੈਂਜਾਮਿਨ ਪੈਨਿੰਗਟਨ ਕੰਟੱਕੀ ਦਾ 26 ਸਾਲਾਂ ਦਾ ਰਹਿਣ ਵਾਲਾ ਹੈਗਾ ਆ। ਰੂਬੀਓ ਨੇ ਇਹ ਕਿਹਾ ਆ ਭਈ ਜੋ ਈਰਾਨ ਆ ਉਹ ਇੱਕ ਤਰ੍ਹਾਂ ਨਾਲ ਉਸਨੇ ਦੁਨੀਆ ਨੂੰ ਹੋਸਟੇਜ ਬਣਾਇਆ ਹੋਇਆ ਹੈਗਾ ਤੇ ਆਪਣੇ ਨੇਬਰਸ ਨੂੰ ਅਟੈਕ ਕਰ ਰਿਹਾ ਹੈ। ਪਰ ਈਰਾਨ ਵਾਲਿਆਂ ਨੇ ਇਹ ਕਿਹਾ ਸੀ ਵੀ ਅਸੀਂ ਅਟੈਕ ਬੰਦ ਕਰ ਦਿੱਤੇ। ਸਾਡਾ ਰੀਜ਼ਨ ਅਟੈਕ ਕਰਨ ਦਾ ਇਹ ਸੀ ਵੀ ਜਿੰਨੇ ਵੀ ਅਮਰੀਕਨ ਬੇਸ ਸੀ ਉਹ ਮੁਸਲਮਾਨ ਕੰਟਰੀਆਂ ਜਿਹੜੇ ਉਹਨਾਂ ਦੇ ਗੁਆਂਢੀ ਮੁਲਕ ਆ ਜੀ, ਜੀ। ਉੱਥੋਂ ਅਟੈਕ ਅਮਰੀਕਾ ਵਾਲੇ ਕਰਦੇ ਸੀ, ਤਾਂ ਕਰਕੇ ਅਸੀਂ ਰਿਸਪੌਂਡ ਕਰਦੇ ਸੀ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਨਯਾਹੂ ਤੇ ਉਹ ਰਲ ਕੇ ਹੀ ਡਿਸੀਜਨ ਬਣਾਉਣਗੇ ਕਿਸ ਟਾਈਮ ਦੇ ਉੱਤੇ ਈਰਾਨ ਵਾਲੀ ਜਿਹੜੀ ਜੰਗ ਆ ਉਹ ਖਤਮ ਕਰਨੀ ਹੈਗੀ ਆ। ਜਿਸ ਹਿਸਾਬ ਦੇ ਨਾਲ ਇਜ਼ਰਾਈਲ ਵਾਲਿਆਂ ਨੇ ਉਹਨਾਂ ਦੀਆਂ ਰਿਫਾਈਨਰੀਜ਼ ਦੇ ਉੱਤੇ ਬੰਬਾਰਡਮੈਂਟ ਕੀਤੀ ਆ ਤੇ ਪੂਰਾ ਧੂਆਂ ਈਰਾਨ ਦੇ ਵਿੱਚ ਛਾਇਆ ਹੋਇਆ ਹੈਗਾ ਤੇ ਈਵਨ ਕਹਿੰਦੇ ਅਸਮਾਨ ਚੋਂ ਤੇਲ ਵੀ ਥੱਲੇ ਜਿਹੜਾ ਡਿੱਗ ਰਿਹਾ ਹੈਗਾ, ਉਹਦੇ ਡ੍ਰੌਪਸ ਡਿੱਗ ਰਹੇ ਹੈਗੇ ਆ। ਸੋ ਉਸ ਨੂੰ ਲੈ ਕੇ ਟਰੰਪ ਹੁਣੀ ਕਾਫੀ ਔਖੇ ਵੀ ਆ ਵੀ ਇਹ ਜਿਹੜਾ ਆ ਤੁਸੀਂ ਸਹੀ ਨਹੀਂ ਕਰ ਰਹੇ ਹੈਗੇ। ਟਰਕੀ ਨੇ ਇਹ ਕਿਹਾ ਵੀ ਈਰਾਨ ਦੀ ਇੱਕ ਮਿਜ਼ਾਈਲ ਨਿਊਟਰਲਾਈਜ਼ ਉਹਨਾਂ ਨੇ ਕੀਤੀ ਆ ਟਰਕਿਸ਼ ਏਅਰ ਸਪੇਸ ਦੇ ਵਿੱਚ। ਟਰਕ ਹਵਾ ਜੋ ਆ ਉਹਨਾਂ ਨੇ ਇਹ ਅਨਾਉਂਸ ਕੀਤਾ ਹੈਗਾ। ਕਰੂਡ ਆਇਲ ਦੀ ਕੀਮਤ ਆਪਾਂ ਆਲਰੇਡੀ ਤੁਹਾਨੂੰ ਦੱਸ ਚੁੱਕੇ ਹੈਗੇ ਆ। ਜੀ, ਜੀ। ਈਰਾਨ ਦੇ ਆਪੋਜੀਸ਼ਨ ਲੀਡਰ ਇਸ ਗੱਲ ਤੋਂ ਖੁਸ਼ ਨਹੀਂ ਹੈਗੇ ਵੀ ਜਿਹੜਾ ਖਮੇਨੀ ਦਾ ਮੁੰਡਾ ਹੀ ਜਿਹੜਾ ਉਸ ਨੂੰ ਸੁਪਰੀਮ ਲੀਡਰ ਬਣਾਇਆ ਗਿਆ ਹੈਗਾ। ਜੀ, ਹਾਂ, ਬਿਲਕੁਲ। ਤੇ ਹਰਜੋਤ ਸਿੰਘ ਜੀ, G7 ਜਿਹੜੇ ਮੁਲਕ ਆ, ਹੁਣ ਉਹਨਾਂ ਨੇ ਕਹਿੰਦੇ ਵੀ ਇਹ ਫੈਸਲਾ ਲਿਆ ਆ ਤੇਲ ਦੀਆਂ ਕੀਮਤਾਂ ਨੂੰ ਲੈ ਕੇ। ਕਹਿੰਦੇ ਵੀ ਜਿਹੜੇ ਐਮਰਜੈਂਸੀ ਸਟਾਕ ਪਾਈਲ ਆ, ਉਹਨਾਂ ਦੇ ਵਿੱਚ ਟੈਪ ਇਨ ਕਰਨਗੇ ਤਾਂ ਜੋ ਤੇਲ ਦੀਆਂ ਕੀਮਤਾਂ ਹੋਰ ਜ਼ਿਆਦੀਆਂ ਨਾ ਵਧਣ ਉਹਨਾਂ ਦੇ ਆਪੋ ਆਪਣੇ ਇਲਾਕਿਆਂ ਦੇ ਵਿੱਚ। ਸੋ 20 ਤੋਂ 30% 20% ਤੋਂ ਵੱਧ ਦਾ ਜਿਹੜਾ ਤੇਲ ਦਾ ਵਪਾਰ ਆ ਜਾਂ ਰਸਤਾ ਆ ਉਸ ਨੂੰ ਇਸ ਟਾਈਮ ਬੰਦ ਕੀਤਾ ਹੋਇਆ ਆ। ਸਿਰਫ ਚਾਈਨੀਜ਼ ਜਾਂ ਰਸ਼ੀਅਨ ਸ਼ਿਪਸ ਨੂੰ ਹੀ ਈਰਾਨ ਵਾਲੇ ਜਿਹੜੇ ਉਹ ਲੰਘਣ ਦੇ ਰਹੇ ਹੈਗੇ ਨੇ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਪਈ ਆ। ਸੋ ਅੱਜ G7 ਦੇ ਜਿਹੜੇ ਲੀਡਰਸ ਆ ਉਹਨਾਂ ਨੇ ਆਪਸ ਦੇ ਵਿੱਚ ਮਿਲ ਕੇ ਮੀਟਿੰਗ ਜਿਹੜੀ ਕਰਕੇ ਇਹ ਫੈਸਲਾ ਲਿਆ ਆ। ਜਿਹੜੇ ਫਾਈਨੈਂਸ ਮਿਨਿਸਟਰ ਆ ਫਰਾਂਸ ਦੇ, ਉਹਨਾਂ ਨੇ ਉਹ ਵੀ ਜਿਹੜੇ ਉੱਥੇ ਮੌਜੂਦ ਸੀ, ਕਹਿੰਦੇ ਵੀ ਆਰ ਨਾਟ ਦੇਅਰ ਯੈਟ। ਪਰ ਬਰਸਲਸ ਦੇ ਵਿੱਚ ਜਿਹੜੇ ਰਿਪੋਰਟਰਸ ਨਾਲ ਗੱਲ ਕਰਦੇ ਹੋਏ ਕਿਹਾ ਵੀ ਅਸੀਂ ਸਿਚੁਏਸ਼ਨ ਨੂੰ ਬਹੁਤ ਨਜ਼ਦੀਕ ਤੋਂ ਵਾਚ ਕਰ ਰਹੇ ਹਾਂ, ਦੇਖ ਰਹੇ ਹੈਗੇ ਆ। ਸੋ G7 ਵਾਲਿਆਂ ਨੂੰ ਵੀ ਜਿਹੜੀ ਇਸ ਟਾਈਮ ਫਿਕਰ ਪਈ ਆ। ਯੂਰਪ ਦੇ ਮੁਲਕਾਂ ਦੇ ਉੱਤੇ ਤਾਂ ਇਸ ਦਾ ਕਾਫੀ ਜਿਹੜਾ ਉਹ ਅਸਰ ਪੈਣਾ। ਅਮਰੀਕਾ ਦੇ ਉੱਤੇ ਵੀ ਜਦੋਂ ਪੈ ਹੀ ਰਿਹਾ ਤਾਂ ਓਬਵੀਅਸਲੀ ਸਾਰੀ ਦੁਨੀਆ ਤੇ ਹੀ ਜਿਹੜਾ ਉਹ ਪੈਣਾ ਆ। ਪ੍ਰੀ ਵਾਰ 10 ਦਿਨ ਪਹਿਲਾਂ ਦੇ ਨਾਲੋਂ ਹਰਜੋਤ ਸਿੰਘ ਜੀ 50% ਵੱਧ ਕੀਮਤਾਂ ਜਿਹੜੀਆਂ ਉਹ ਤੇਲ ਦੀਆਂ ਵੱਧ ਚੁੱਕੀਆਂ ਹੈਗੀਆਂ ਆ। ਸੋ ਇੰਨਾ ਜ਼ਿਆਦਾ ਜਿਹੜਾ ਜੰਪ ਹੋਇਆ ਆ। ਇੱਕ ਵੀਕ ਦੇ ਵਿੱਚ ਕੈਲੀਫੋਰਨੀਆ ਦੀ ਐਵਰੇਜ ਜਿਹੜੀ ਉਹ ਪ੍ਰਾਈਸ, ਇਨਫੈਕਟ ਸੌਰੀ US ਦੀ ਜਿਹੜੀ ਐਵਰੇਜ ਪ੍ਰਾਈਸ ਆ ਉਹ 47 ਸੈਂਟ, ਯਾਨੀ ਕਿ ਅੱਧਾ ਡਾਲਰ US ਦੀ ਜਿਹੜੀ ਐਵਰੇਜ ਪ੍ਰਾਈਸ AAA ਦੇ ਮੁਤਾਬਕ ਉਹ ਵੱਧ ਕੇ ਜਿਹੜੀ ਉਹ $3.5 ਨੂੰ ਅੱਪੜ ਗਈ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਬਣੀ ਆ ਤਾਂ ਤੁਸੀਂ ਕੈਲੀਫੋਰਨੀਆ 'ਚ ਆਪੇ ਹਿਸਾਬ ਲਾ ਲਓ ਵੀ ਕਿੱਥੇ ਨੂੰ ਇਹ ਗੱਲ ਜਿਹੜੀ ਉਹ ਗਈ ਹੋਣੀ ਆ। ਸੋ ਆਇਲ ਟੈਂਕਰ ਨੂੰ ਕਹਿੰਦੇ ਜੇ ਲੰਘਣ ਦੀ ਕੋਸ਼ਿਸ਼ ਕੀਤੀ ਅਸੀਂ ਅੱਗ ਲਾ ਦਿਆਂਗੇ, ਸੋ ਉਹਨਾਂ ਨੂੰ ਸਾੜ ਦਿਆਂਗੇ। ਸੋ ਉਹ ਵੀ ਸਿਚੁਏਸ਼ਨ ਜਿਹੜੀ ਉਹ ਖਾਸੀ ਜਿਹੜੀ ਪ੍ਰੋਬਲਮ ਆ ਉਹ ਬਣੀ ਪਈ ਆ। US ਦੇ ਵਿੱਚ ਜਿਹੜੇ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਨੇ ਉਹ 415 ਮਿਲੀਅਨ ਬੈਰਲ ਆਇਲ ਦੇ ਆ। ਇਹ ਟੋਟਲ US ਦਾ ਜਿਹੜਾ ਸਟ੍ਰੈਟੇਜਿਕ ਰਿਜ਼ਰਵ ਨੇ ਤੇਲ ਦੇ। ਤੇ ਕਹਿੰਦੇ ਵੀ ਇਹ 4 ਦਿਨ ਤੋਂ ਵੀ ਘੱਟ ਜਿਹੜੀ ਗਲੋਬਲ ਆਇਲ ਡਿਮਾਂਡ ਆ ਉਹ ਇੰਨਾ ਕੁ ਹੀ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਜੇ ਕੁਝ ਹੋਰ ਵੀਕ ਇਹ ਜਿਹੜਾ ਸਟ੍ਰੇਟ ਆ ਉੱਥੇ ਸਪਲਾਈ ਚੋਕ ਰਹੀ
ਤਾਂ ਸਿਚੁਏਸ਼ਨ ਜਿਹੜੀ ਆ ਉਹ ਹੋਰ ਵੀ ਜ਼ਿਆਦਾ ਮਾੜੀ ਜਿਹੜੀ ਉਹ ਬਣ ਸਕਦੀ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ ਪਹਿਲਾਂ ਵੀ ਮਿਡਲ ਈਸਟ ਦੇ ਵਿੱਚ ਲੜਾਈਆਂ ਹੋਈਆਂ ਸੀ, ਉਦੋਂ ਕੈਲੀਫੋਰਨੀਆ, ਉਦੋਂ ਅਮਰੀਕਾ ਦੇ ਵਿੱਚ ਇਹਨਾਂ ਨੇ ਵਿਸ਼ੇਸ਼ ਕਾਨੂੰਨ ਲਿਆਂਦੇ ਸੀ ਵੀ ਗੱਡੀ ਹੌਲੀ ਚਲਾਓ, ਤੇਲ ਜਿਹੜਾ ਉਹ ਉਸਦੀ ਵਰਤੋਂ ਜਿਹੜੀ ਉਹ ਘੱਟ ਕਰੋ, ਇਸੇ ਚੀਜ਼ ਦੇ ਕਰਕੇ। ਸੋ ਇੱਕ ਲੰਮਾ ਸਮਾਂ ਚੱਲਦੀ ਜੇ ਲੜਾਈ ਤਾਂ ਪ੍ਰੋਬਲਮ ਜਿਹੜੀ ਉਹ ਹੋਰ ਜ਼ਿਆਦਾ ਵਧੂਗੀ। ਡੀਜ਼ਲ ਦੀਆਂ ਪ੍ਰਾਈਸਿਸ ਤਕਰੀਬਨ $1 ਐਵਰੇਜ ਦੇ ਹਿਸਾਬ ਦੇ ਨਾਲ ਆਪਾਂ ਜਿਹੜੀ ਦੱਸ ਰਹੇ ਹਾਂ, ਕਈ ਥਾਵਾਂ ਤੇ ਤਾਂ ਵੱਧ ਗਈਆਂ ਹੋਣੀਆਂ। ਐਵਰੇਜ ਜਿਹੜੀ ਆ ਉਹ $1 ਡੀਜ਼ਲ ਦੀ ਪ੍ਰਾਈਸ ਜਿਹੜੀ ਉਹ ਉੱਤੇ ਜਾ ਚੁੱਕੀ ਆ। ਕੈਲੀਫੋਰਨੀਆ ਦੇ ਵਿੱਚ ਆਲਰੇਡੀ ਇਹ $6 ਤੋਂ ਪਾਰ ਜਿਹੜਾ ਉਹ ਪਹੁੰਚਿਆ ਹੋਇਆ ਹੈਗਾ ਆ। ਸੋ UPS ਜਿਹੜੀ ਸਭ ਤੋਂ ਵੱਡੀ ਸ਼ਿਪਿੰਗ ਕੰਪਨੀ ਆ US ਦੇ ਵਿੱਚ, ਉਹਨਾਂ ਨੇ ਕਿਹਾ ਵੀ ਫਿਊਲ ਸਰਚਾਰਜ ਜਿਹੜਾ ਆ ਉਹ ਲਾਉਣਾ ਸ਼ੁਰੂ ਕਰਨ ਜਾ ਰਹੇ ਆ, ਜਿੰਨੇ ਵੀ ਸਮਾਨ ਜਿਹੜਾ ਉਹ ਘੱਲਣਾ ਆ। ਪਹਿਲੋਂ ਟੈਰਿਫ ਦੇ ਨਾਲ ਸਮਾਨ ਮਹਿੰਗਾ ਹੋਇਆ, ਉਹ ਟਰੰਪ ਹੁਣਾਂ ਦੀ ਧੰਨਵਾਦ ਜਿਹੜਾ ਸਾਰਿਆਂ ਨੇ ਕੀਤਾ। ਕੱਲ ਉਹ ਕਹਿ ਰਹੇ ਸੀਗੇ, ਕਹਿੰਦੇ ਸੁਪਰੀਮ ਕੋਰਟ ਨੇ ਟੈਰਿਫ ਰੋਕਤੇ, ਮੈਨੂੰ ਕੁਝ ਕਰ ਨਹੀਂ ਦਿੱਤਾ, ਮੁਲਕ ਦਾ ਜਿਹੜਾ ਉਹ ਬੁਰਾ ਹਾਲ ਹੋ ਜਾਣਾ। ਕਾਨੂੰਨ ਤਾਂ ਇਹ ਕਹਿੰਦਾ ਆ ਸੁਪਰੀਮ ਕੋਰਟ ਦੇ ਹਿਸਾਬ ਨਾਲ ਵੀ ਇਹ ਗੈਰ ਕਾਨੂੰਨੀ ਆ, ਟਰੰਪ ਹੁਣੀ ਕਰ ਨਹੀਂ ਸਕਦੇ। ਸੋ ਕੀ ਟਰੰਪ ਹੁਣਾਂ ਨੇ ਧੱਕੇ ਦੇ ਨਾਲ ਹੀ ਲੋਕਾਂ ਦੇ ਸਿਰ ਬੋਝ ਪਾਤਾ, ਤੇ ਹੁਣ ਇਹ ਲੜਾਈ ਦੇ ਨਾਲ ਬੋਝ ਜਿਹੜਾ ਉਹ ਹੋਰ ਜ਼ਿਆਦਾ ਵਧਣ ਜਿਹੜਾ ਹੋ ਜਾ ਰਿਹਾ ਆ। ਸੋ ਕਿਸਾਨਾਂ ਦੇ ਉੱਤੇ, ਟਰਾਂਸਪੋਰਟ ਦੇ ਉੱਤੇ ਤੇ ਆਮ ਲੋਕਾਂ ਦੇ ਉੱਤੇ, ਹਰ ਇੱਕ ਪਾਸੇ ਹੀ ਕੋਈ ਵੀ ਐਂਗਲ ਜਿਹੜਾ ਇਸ ਟਾਈਮ ਕਿਸੇ ਵੀ ਪਾਸੇ ਦੁਨੀਆ 'ਚ ਬਚਿਆ ਨਹੀਂ ਜਿਸ ਦਾ ਜਿਹੜਾ ਅਸਰ ਆ ਜਿਸ ਦੇ ਉੱਤੇ ਇਸ ਲੜਾਈ ਦਾ ਅਸਰ ਜਿਹੜਾ ਉਹ ਨੈਗੇਟਿਵਲੀ ਨਾ ਹੋ ਰਿਹਾ ਹੋਵੇ। ਹਾਂ, ਜੇ ਤੁਸੀਂ ਮਿਲਟਰੀ ਕੰਪਲੈਕਸ ਡਿਫੈਂਸ ਮਿਲਟਰੀ ਕੰਪਲੈਕਸ ਦੇ ਵਿੱਚ ਹੈਗੇ ਆ, ਫਿਰ ਤੁਹਾਡੇ ਲਈ ਫਾਇਦਾ ਹੀ ਫਾਇਦੇ ਆ, ਕਿਉਂਕਿ ਤੁਹਾਡੇ ਹੁਣ ਹਥਿਆਰ ਵਰਤ ਹੋ ਰਹੇ ਆ ਤੇ ਨਵੇਂ ਹਥਿਆਰ ਜਿਹੜੇ ਉਹ ਵਿਕਣਗੇ। ਨਵੀਂ ਵੀਡੀਓ ਜਿਹੜੀ ਰਿਲੀਜ਼ ਕੀਤੀ ਗਈ ਆ ਇਰਾਨ ਵੱਲੋਂ ਤੇ ਹੋਰ ਇੰਡੀਪੈਂਡੈਂਟ ਆਰਗੇਨਾਈਜੇਸ਼ਨਸ ਵੱਲੋਂ, ਉਹਦੇ ਵਿੱਚ ਇਹ ਸ਼ੋ ਹੁੰਦਾ ਆ ਵੀ US ਦੀ ਜਿਹੜੀ ਟੋਮਹਾਕ ਮਿਜ਼ਾਈਲ ਆ, ਉਸ ਨੇ ਇਰਾਨੀਅਨ ਐਲੀਮੈਂਟਰੀ ਗਰਲਸ ਸਕੂਲ ਨੂੰ ਜਿਹੜਾ ਹਿੱਟ ਕੀਤਾ ਹੈ ਮਨਾਵ ਦੇ ਵਿੱਚ, ਜਿਹਦੇ 175 ਜਿਹੜੇ ਬੱਚੇ ਤੇ ਟੀਚਰ ਉਸ ਵਿੱਚ ਮਾਰੇ ਗਏ ਹੈਗੇ ਆ। ਇਸ ਨੂੰ ਲੈ ਕੇ ਅੱਜ ਕੁਛ ਜਿਹੜੇ ਟੌਪ ਦੇ ਸੈਨੇਟ ਡੈਮੋਕ੍ਰੇਟਸ ਆ, ਉਹਨਾਂ ਨੇ ਇਹਦੀ ਨਿੰਦਿਆ ਕੀਤੀ। ਉਹਨਾਂ ਨੇ ਕੰਡੈਮ ਕੀਤਾ ਹੈ ਵੀ ਇਰਾਨੀਅਨ ਬੱਚੀਆਂ ਦਾ ਜਿਹੜਾ ਸਕੂਲ ਆ ਉਸ ਨੂੰ ਹਿੱਟ ਕੀਤਾ ਗਿਆ ਹੈਗਾ। ਇੱਕ ਜੁਆਇੰਟ ਸਟੇਟਮੈਂਟ ਸੈਨੇਟਰ ਬ੍ਰਾਇਨ ਸ਼ੈਰਜ਼ ਹਵਾਈ ਤੋਂ, ਪੈਟੀ ਮੁਰੇ ਵਾਸ਼ਿੰਗਟਨ ਤੋਂ, ਜੈਨ ਸ਼ੀਨ, ਜੈਕ ਰੀਡ, ਮਾਰਕ ਵਾਰਨਰ, ਕ੍ਰਿਸ ਕੂਨ, ਇਹਨਾਂ ਸਾਰਿਆਂ ਨੇ ਇਹ ਕਿਹਾ ਵੀ ਜੋ ਇੰਡੀਪੈਂਡੈਂਟ ਐਨਾਲਿਸਿਸ ਸੁਜੈਸਟ ਕਰ ਰਹੇ ਆ ਵੀ ਇਹ US ਫੋਰਸਸ ਦੇ ਥਰੂ ਹੀ ਜਿਹੜਾ ਅਟੈਕ ਹੋਇਆ ਹੈਗਾ। ਉਹਨਾਂ ਨੇ ਕਿਹਾ ਵੀ ਇਹ ਬਹੁਤ ਰੋਂਗ ਆ, ਇਹ ਨਹੀਂ ਹੋਣਾ ਚਾਹੀਦਾ ਸੀਗਾ। US ਦੇ ਆਫੀਸ਼ੀਅਲਸ ਕਾਫੀ ਡਿਸਸੈਟਿਸਫਾਈਡ ਆ ਇਸ ਵੇਲੇ। ਇਜ਼ਰਾਈਲ ਨੇ ਜੋ ਵੀਕਐਂਡ ਦੇ ਦੌਰਾਨ ਇਰਾਨੀਅਨ ਆਇਲ ਫੈਸਿਲਿਟੀਜ਼ ਦੇ ਉੱਤੇ ਅਟੈਕ ਕੀਤਾ ਹੈਗਾ। ਇਹਦੇ ਨਾਲ ਆਪਾਂ ਨੂੰ ਪਤਾ ਹੀ ਆ ਵੀ ਗੈਸ ਦੀਆਂ ਕੀਮਤਾਂ ਹੋਰ ਜਿਹੜੀਆਂ ਵਧਣੀਆਂ ਹੈਗੀਆਂ। ਇਹਦੇ ਵਿੱਚ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਤਾਂ ਇਹ ਕਹਿ ਰਿਹਾ ਵੀ ਸਾਡਾ ਗੋਲ ਹੈਗਾ ਇਰਾਨੀਅਨ ਲੋਕਾਂ ਨੂੰ ਲਿਬਰੇਟ ਕਰਨਾ, ਤੇ ਇਹਦੇ ਨਾਲ ਜਿਹੜੇ ਆ ਆਮ ਲੋਕਾਂ ਤੇ ਕੋਈ ਅਸਰ ਨਾ ਹੋਵੇ। ਪਰ ਇਹ ਤਾਂ ਜੇ ਹੁਣ ਉੱਥੇ ਮੰਨ ਲਓ ਫਿਰ ਰਜੀਮ ਚੇਂਜ ਵੀ ਹੁੰਦਾ ਆ, ਤੇ ਤੁਸੀਂ ਤਾਂ ਉਹਨਾਂ ਦਾ ਉਹ ਸਾਰਾ ਹੀ ਤਬਾਹ ਕਰ ਰਹੇ ਹੋ, ਤੇ ਉਹ ਜਿਹੜਾ ਆ ਉਹ ਲੋਕ ਅਲਟੀਮੇਟਲੀ ਤੁਹਾਡੇ ਉਲਟ ਹੋਣਗੇ। ਜੀ, ਬਿਲਕੁਲ। ਬਟ ਐਜ਼ ਅਮੈਰੀਕਨਸ ਸਾਰੇ ਜਾਣੇ ਅਮਰੀਕਾ ਦਾ ਸਾਥ ਤਾਂ ਜਿਹੜਾ ਉਹ ਦੇ ਰਹੇ ਆ, ਪਰ ਨਾਲ ਦੇ ਨਾਲ ਸਵਾਲ ਵੀ ਜਿਹੜਾ ਉਹ ਖੜਾ ਕਰ ਰਹੇ ਆ ਵੀ ਕੀ ਇਹ ਸਾਰਾ ਕੁਛ ਠੀਕ ਆ, ਲੋੜ ਸੀਗੀ ਆਪਾਂ ਨੂੰ ਜਾਂ ਨਹੀਂ ਲੋੜ ਸੀਗੀ। ਉਹਦਾ ਕੁਛ ਹਿੱਸਾ ਜਿਹੜਾ ਇਸ ਟਾਈਮ ਕਾਫੀ ਕ੍ਰਿਟੀਕਲ ਵੀ ਜਿਹੜਾ ਹੈਗਾ। ਚਲੋ ਸਵਾਲ ਤਾਂ ਆਪਣੀ ਸਰਕਾਰ ਨੂੰ ਬਣਦੇ ਹੀ ਆ ਵੀ ਕਾਰਨ ਕੀ ਜਿਹੜੇ ਉਹ ਹੋ ਗਏ, ਵੀ ਅਚਨਚੇਤੇ ਕੀ ਹੋਇਆ ਵੀ ਗਲਫ ਦੇ ਵਿੱਚ ਜਿਹੜੇ ਇੰਨੇ ਲੋਕ ਫਸੇ ਪਏ ਸੀ, ਉਹਨਾਂ ਨੂੰ ਟਰੈਵਲ ਐਡਵਾਈਜ਼ਰੀ ਉਹ ਜਾਰੀ ਕਰ ਦਿੰਦੇ ਵੀ ਭਾਈ ਪਲਾਨ ਕਰ ਲਓ, ਨਿਕਲ ਜਾਓ। ਕਈ ਹਜ਼ਾਰ ਲੋਕ ਅਜੇ ਤੱਕ ਜਿਹੜੇ ਉਹ ਫਸੇ ਪਏ ਆ, ਕਈ ਹਜ਼ਾਰ ਕਿੰਨੀਆਂ ਮਹਿੰਗੇ ਜਿਹੜੀਆਂ ਟਿਕਟਾਂ ਲਾ ਕੇ ਇੱਥੇ ਨੂੰ ਪਹੁੰਚੇ ਹੋਣੇ ਆ, ਪਿੱਛੋਂ ਕਾਰੋਬਾਰ ਵੀ ਛੱਡੇ ਹੋਣੇ ਆ, ਪਰਿਵਾਰਾਂ ਨੂੰ ਜਿਹੜਾ ਉਹ ਅਚਨਚੇਤੇ ਜਿਹੜਾ ਉਹ ਹਿਲਣਾ ਵੀ ਹਰਜੋਤ ਸਿੰਘ ਜੀ ਪਿਆ ਆ। ਸੋ ਇਟਸ ਨਾਟ ਆਲ ਦੈਟ ਈਜ਼ੀ। ਇਹ ਵੇਖਣ ਨੂੰ ਜਦੋਂ ਬੰਦਾ ਪੈਟਰੀਓਟਿਜ਼ਮ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਦੇ ਆ, ਪਰ ਗੱਲ ਇਹ ਆ ਵੀ ਆਮ ਲੋਕਾਂ ਦੇ ਉੱਤੇ ਇਸ ਦਾ ਜਿਹੜਾ ਅਸਰ ਕਿਸ ਤਰੀਕੇ ਦਾ ਆ, ਉਹ ਬੰਦਾ ਜ਼ਰੂਰ ਚਿੱਥ ਕੇ ਜਿਹੜਾ ਉਹ ਵੇਖਦਾ ਰਹਿੰਦਾ ਆ। ਓਵਰਆਲ ਇਹ ਸਾਰੀ ਚੀਜ਼ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਕਈ ਲੋਕਾਂ ਨੂੰ ਜਿਹੜੀ ਗੱਲ ਸਭ ਤੋਂ ਜ਼ਿਆਦਾ ਜਿਹੜੀ ਖਣਕੀ ਆ ਵੀ ਇਜ਼ਰਾਈਲ ਨੇ ਇਦਾਂ ਕਿਦਾਂ ਬਾਹ ਮਰੋੜ ਕੇ ਇਹਨਾਂ ਨੂੰ ਲੜਾਈ ਜਿਹੜੀ ਉਸ ਦੇ ਵਿੱਚ ਧੱਕ ਕੇ ਜਿਹੜਾ ਉਹ ਲੈ ਗਿਆ। ਸੋ ਇਹ ਸਿਚੁਏਸ਼ਨ ਦੇ ਉੱਤੇ ਜ਼ਰੂਰ ਵਿਚਾਰ ਜਿਹੜਾ ਉਹ ਅੱਗੇ ਮੰਨਦੇ ਆ। ਜਿਹੜੇ ਰਾਸ਼ਟਰਪਤੀ ਕਹਿੰਦੇ ਸੀਗੇ ਵੀ ਮੈਂ ਤਾਂ ਨਵੀਆਂ ਲੜਾਈਆਂ ਦੇ ਉਲਟਾਂ
ਅੱਜ ਹੁਬ ਕੇ ਅੱਜ ਉਸੇ ਹੀ ਲੜਾਈ ਨੂੰ ਬਿਲਕੁਲ ਜਾਇਜ਼ ਠਹਿਰਾ ਕੇ ਤੇ ਇਹ ਕਹਿ ਰਹੇ ਆ ਵੀ ਅਸੀਂ ਅਨਲਿਮਿਟਿਡ ਸਮੇਂ ਦੇ ਲਈ ਇਹ ਲੜਾਈ ਜਿਹੜੀ ਉਹ ਲੜ ਸਕਦੇ ਆ, ਲੜਨ ਦੇ ਲਈ ਜਿਹੜੇ ਉਹ ਰੈਡੀ ਹੈਗੇ ਆ। ਸੋ ਉਹਨਾਂ ਦੇ ਉਹ ਜਿਹੜੇ ਫਿਰ ਵਾਅਦੇ ਆ ਜਾਂ ਕਹਿ ਲਓ ਵੀ ਕੈਂਪੇਨ ਦੇ ਜਿਹੜੇ ਆ ਉਹ ਲਾਰੇ ਤੇ ਜੁਮਲੇ ਹੀ ਜਿਹੜੇ ਇੱਕ ਹਿਸਾਬ ਦੇ ਨਾਲ ਨਿਕਲੇ ਹੈਗੇ ਨੇ। ਤੇ ਹਰਜੋਤ ਸਿੰਘ ਜੀ ਆਪਾਂ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਹਾਂਜੀ। ਬ੍ਰੇਕ ਤੋਂ ਬਾਅਦ ਹੋਰ ਬਹੁਤ ਸਾਰੀਆਂ ਇੰਪੋਰਟੈਂਟ ਖਬਰਾਂ ਉਹ ਨਿਊਯਾਰਕ ਤੁਹਾਡੇ ਦੇ ਵਿੱਚ ਮੇਅਰ ਦੇ ਘਰ ਦੇ ਉੱਤੇ ਇੱਕ ਹਮਲਾ ਕਰਨ ਦੀ ਕੋਸ਼ਿਸ਼ ਹੋਈ ਆ। ਉਹ ਕੀ ਮਸਲਾ ਜਿਹੜਾ ਉਹ ਬਣਿਆ ਆ, ਉਹਦੇ ਬਾਰੇ ਵੀ ਤੁਹਾਨੂੰ ਜਿਹੜਾ ਉਹ ਦੱਸਦੇ ਆ। ਸੀਡੀਐਲ ਲਾਇਸੈਂਸਿਸ ਦੇ ਬਾਰੇ ਵੀ ਜਿਹੜੀ ਅਪਡੇਟ ਆਈ ਹੈਗੀ ਆ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ। ਜੋ ਨਿਊਜ਼ ਦੇ ਵਿੱਚ ਹੈਗਾ ਆ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ। ਸੋ ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ। ਜਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਸੋ ਇਹ ਪਹਿਲੀ ਵਾਰੀ ਹੋਇਆ ਵੀ ਅਮਰੀਕਾ ਨੇ ਜਦੋਂ ਕਿਸੇ ਮੁਲਕ ਦੇ ਨਾਲ ਲੜਾਈ ਛੇੜੀ ਆ, ਮੋਸਟਲੀ ਜੋ ਈਸਟਰਨ ਯੂਰਪ ਵਾਲੇ ਮੁਲਕ ਵੀ ਹੈਗੇ ਆ, ਉਹ ਸਾਥ ਦਿੰਦੇ ਹੈਗੇ ਆ। ਪਰ ਇਸ ਵਾਰ ਕਈ ਮੁਲਕ ਜਿਹੜੇ ਆ ਓਪਨਲੀ ਉਲਟ ਬੋਲ ਰਹੇ ਹੈਗੇ ਆ। ਇੱਕ ਸਪੈਨਿਸ਼ ਐਮਪੀ ਹੈਗੀ ਆ ਆਇਰੀਨ ਮੋਂਟੇਰੋ, ਉਹਨੇ ਤਾਂ ਇਹ ਕਿਹਾ ਵੀ ਜੇ ਟਰੰਪ ਉਹਨਾਂ ਨੇ ਜੰਗ ਛੇੜਨੀ ਸੀ ਤਾਂ ਉਹਨਾਂ ਨੂੰ ਆਪਣਾ ਮੁੰਡਾ ਉੱਥੇ ਭੇਜਣਾ ਚਾਹੀਦਾ ਸੀ ਜੰਗ ਦੇ ਵਿੱਚ। ਕਹਿੰਦੀ ਪਈ ਤੁਸੀਂ ਹੋਰ ਲੋਕਾਂ ਨੂੰ ਜੰਗ ਦੇ ਵਿੱਚ ਭੇਜ ਕੇ ਉਹਨਾਂ ਦੇ ਬੱਚੇ ਜਿਹੜੇ ਆ ਮਰਵਾ ਰਹੇ ਹੋ। ਸਪੇਨ ਵਾਲਿਆਂ ਨੇ ਵੀ ਇਹਦਾ ਵਿਰੋਧ ਕੀਤਾ ਸੀ। ਯੂਰਪੀਅਨ ਯੂਨੀਅਨ ਦੇ ਬਹੁਤੇ ਮੁਲਕ ਸਾਥ ਨਹੀਂ ਦੇ ਰਹੇ ਹੈਗੇ। ਕੈਨੇਡਾ ਵਾਲੇ ਵੀ ਜਿਹੜੇ ਇਸ ਮਾਮਲੇ ਤੇ ਚੁੱਪ ਹੈਗੇ ਆ। ਇੱਕ ਜ਼ਰੂਰ ਥੋੜੀ ਜਿਹੀ ਗੁੱਡ ਖਬਰ ਇਹ ਆ ਰਹੀ ਆ ਵੀ ਕਹਿੰਦੇ ਵੀ ਅਮਰੀਕਾ ਦਾ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹ ਇੱਕ ਤਰ੍ਹਾਂ ਦੇ ਨਾਲ ਕਿਊਬਾ ਦੇ ਨਾਲ ਇੱਕ ਪੋਸੀਬਲ ਇਕਨੋਮਿਕ ਡੀਲ ਦੀ ਤਿਆਰੀ ਕਰ ਰਿਹਾ ਹੈਗਾ ਆ। ਸੋ ਇਹ ਹੈਗਾ, ਇਹਦੇ ਸੰਬੰਧ ਦੇ ਵਿੱਚ ਇਹ ਯੂਐਸਏ ਟੂਡੇ ਨੇ ਰਿਪੋਰਟ ਕੀਤਾ ਟੂਡੇ। ਤੇ ਰੋ ਖੰਨਾ ਹੁਣੀ ਜੋ ਆਪਣੇ ਕਾਂਗਰਸਮੈਨ ਆ ਬੇ ਏਰੀਏ ਤੋਂ, ਉਹਨਾਂ ਨੇ ਇਹ ਕਿਹਾ ਵੀ ਡਿਪਲੋਮੇਸੀ ਹੀ ਕੰਮ ਕਰਨੀ ਚਾਹੀਦੀ ਆ ਕਿਊਬਾ ਦੇ ਨਾਲ, ਤੇ ਉਹਨਾਂ ਦੇ ਮੁਲਕ ਦੀ ਸੋਵਰਨਟੀ ਇਦਾਂ ਹੀ ਰਹਿਣੀ ਚਾਹੀਦੀ ਆ। ਜਿਸ ਹਿਸਾਬ ਦੇ ਨਾਲ ਓਬਾਮਾ ਉਹਨਾਂ ਨੇ ਡੀਲ ਕੀਤਾ ਸੀ ਕਿਊਬਾ ਦੇ ਨਾਲ, ਤੇ ਉਹੀ ਚੱਲਣਾ ਚਾਹੀਦਾ ਹੈਗਾ। ਸੋ ਹੋਪਫੁਲੀ ਇੱਧਰਲੀ ਸਾਈਡ ਜਿਹੜੀ ਆ ਲੜਾਈ ਨਾ ਹੋਵੇ, ਕਿਉਂਕਿ ਨਹੀਂ ਤਾਂ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਅਗਲੀ ਵਾਰੀ ਜਿਹੜੀ ਆ ਉਹ ਕਿਊਬਾ ਦੀ ਹੋਣੀ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਗੱਲ ਕਰਦੇ ਜੀ, FBI ਦੇ ਦੁਆਰਾ ਟੈਰਰਿਜ਼ਮ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਆ। ਨਿਊਯਾਰਕ ਸਿਟੀ ਦੇ ਮੇਅਰ ਦੇ ਘਰ ਦੇ ਬਾਹਰ ਜਿਹੜੇ ਕੁਝ ਐਕਸਪਲੋਸਿਵਸ ਆ ਜਿਨ੍ਹਾਂ ਨੂੰ ਉੱਥੇ ਲਿਟ ਕੀਤਾ ਗਿਆ ਸੀ, ਅੱਗ ਜਿਹੜੀ ਉਹ ਲਗਾਈ ਗਈ ਸੀ। ਐਂਟੀ ਇਸਲਾਮ ਪ੍ਰੋਟੈਸਟਰਸ ਜਿਹੜੇ ਉਹ ਗੈਦਰ ਹੋਏ ਸੀਗੇ ਗ੍ਰੇਸੀ ਮੈਂਸ਼ਨ, ਜਿਹੜਾ ਕਿ ਨਿਊਯਾਰਕ ਸਿਟੀ ਦੇ ਮੇਅਰ ਦਾ ਜਿਹੜਾ ਅਫੀਸ਼ੀਅਲ ਘਰ ਹੁੰਦਾ ਆ, ਉਸ ਦੇ ਬਾਹਰ। ਕਹਿੰਦੇ ਵੀ ਇਹ ਜਿਹੜੇ ਐਂਟੀ ਇਸਲਾਮ ਪ੍ਰੋਟੈਸਟਰਸ ਤੇ ਜਿਹੜੇ ਇਸਲਾਮ ਦੇ ਹੱਕ ਵਾਲੇ ਸੀਗੇ, ਫਿਰ ਕਾਊਂਟਰ ਪ੍ਰੋਟੈਸਟਰ ਵੀ ਉੱਥੇ ਆ ਗਏ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕਹਿੰਦੇ ਵੀ ਐਂਟੀ ਇਸਲਾਮ ਪ੍ਰੋਟੈਸਟਰਸ ਦੇ ਦੁਆਰਾ ਕਹਿੰਦੇ ਵੀ ਜੋ ਉੱਥੇ ਗੱਲਾਂ ਕਹੀਆਂ ਜਾ ਰਹੀਆਂ ਸੀ, ਉਸ ਦੇ ਉਲਟ ਲੋਕਾਂ ਨੇ ਆ ਕੇ ਜਿਹੜਾ ਪ੍ਰੋਟੈਸਟ ਕੀਤਾ, ਤੇ ਉਹਨਾਂ ਵਿੱਚੋਂ 2 ਜਾਣਿਆਂ ਨੇ ਇਹਨਾਂ ਦੇ ਉੱਤੇ ਐਕਸਪਲੋਸਿਵ ਡਿਵਾਈਸਿਸ ਜਿਹੜੀਆਂ ਉਹ ਸੁੱਟ ਦਿੱਤੀਆਂ। 18 ਸਾਲਾਂ ਦਾ ਅਮੀਰ ਬਲਾਤ ਤੇ 19 ਸਾਲਾਂ ਦਾ ਇਬਰਾਹਿਮ ਕਯੂਮੀ, ਇਹ ਦੋਨੋਂ ਹੀ ਪੈਂਸਿਲਵੇਨੀਆ ਦੇ ਜਿਹੜੇ ਉਹ ਰਹਿਣ ਵਾਲੇ ਆ। ਇਹਨਾਂ ਨੂੰ ਹੁਣ ਸ਼ਨਾਖਤ ਕਰਕੇ ਜਿਹੜਾ ਉਹ ਗ੍ਰਿਫਤਾਰ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈਗੀ ਆ। ਤੇ ਨਾਲ ਦੇ ਨਾਲ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਅਸੀਂ ਵਿਜੀਲੈਂਟ ਆ, ਤੇ ਵੀ ਇਦਾਂ ਦੀ ਕੋਈ ਅਣਸੁਖਾਵੀ ਘਟਨਾ ਜਿਹੜੀ ਉਹ ਨਾ ਵਾਪਰੇ। ਉਹ ਕਹਿੰਦੇ ਵੀ ਅਸੀਂ ਬੜੇ ਲੱਕੀ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਵੀ ਜਿਹੜੀਆਂ ਐਕਸਪਲੋਸਿਵ ਹੋਮਮੇਡ ਬੰਬਸ ਜਿਹੜੇ ਕਾਈਂਡ ਆਫ ਇਹਨਾਂ 2 ਜਣਿਆਂ ਨੇ ਲਿਆ ਕੇ ਉੱਥੇ ਸੁੱਟੇ ਸੀਗੇ, ਵੀ ਉਹ ਡੈਟੋਨੇਟ ਨਹੀਂ ਹੋਏ, ਵੀ ਉਹ ਫਟੇ ਨਹੀਂ ਤਾਂ ਨੁਕਸਾਨ ਬਹੁਤ ਜ਼ਿਆਦਾ ਜਿਹੜਾ ਉਹ ਹੋ ਸਕਦਾ ਸੀਗਾ। ਪਰ ਹੁਣ ਯੂਐਸ ਦੇ ਦੁਆਰਾ ਇਹ ਜਿਹੜੇ 2 ਜਣਿਆਂ ਨੇ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਇਹ ਐਕਸਪਲੋਸਿਵ ਡਿਵਾਈਸ ਉੱਥੇ ਜਿਹੜੇ ਉਹ ਸੁੱਟੇ ਸੀਗੇ ਨਿਊਯਾਰਕ ਸਿਟੀ ਦੇ ਮੇਅਰ ਦੇ ਬਾਹਰ ਜਿਹੜੇ ਪ੍ਰੋਟੈਸਟ ਹੋ ਰਹੇ ਸੀ ਪ੍ਰੋਟੈਸਟਰਸ ਦੇ ਉੱਤੇ, ਉਹਨਾਂ ਦੇ ਉੱਤੇ ਕਹਿੰਦੇ ਹੁਣ ਟੈਰਰਿਜ਼ਮ ਦੇ ਜਿਹੜੇ ਚਾਰजेस ਆ ਉਸ ਦੇ ਤਹਿਤ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ। ਸੋ FBI NYPD ਉਹਨਾਂ ਨੇ ਜਿਹੜਾ ਕਨਫਰਮ ਕੀਤਾ ਵੀ ਜਿਹੜੇ ਸ਼ੱਕੀ ਚੀਜ਼ਾਂ ਮਿਲੀਆਂ ਆ ਉਹ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ, ਜਿਹਨੂੰ IEDs ਆਖ ਦਿੰਦੇ ਆ, ਵੀ ਉਹੀ ਜਿਹੜੇ ਉਹ ਸੀਗੇ। FBI ਦੀ ਜੁਆਇੰਟ ਟੈਰਰਿਜ਼ਮ ਟਾਸਕ ਫੋਰਸ JTTF ਉਹ ਕਹਿੰਦੇ ਵੀ ਹੁਣ ਇੰਟਰਵਿਊਜ਼ ਕਰੂਗੀ, ਵੀਡੀਓਜ਼ ਨੂੰ ਰਿਵਿਊ ਕਰੂਗੀ, ਤੇ ਐਵੀਡੈਂਸ ਜਿਹੜਾ ਉਹ ਕਲੈਕਟ ਕਰ ਰਹੇ ਹੈਗੇ ਆ। ਇੱਕ ਹੋਰ ਬੰਦੇ ਨੂੰ ਪੁਲਿਸ ਨੇ ਐਨ ਮੈਗਨੇਸ 21 ਸਾਲਾਂ ਦਾ, ਉਸ ਨੂੰ ਵੀ ਗ੍ਰਿਫਤਾਰ ਕੀਤਾ। ਕਹਿੰਦੇ ਵੀ ਕਾਊਂਟਰ ਪ੍ਰੋਟੈਸਟਰਸ ਦੇ ਉੱਤੇ ਇਸ ਦੇ ਦੁਆਰਾ ਪੈਪਰ ਸਪਰੇ ਜਿਹੜੀ ਆ ਉਹ ਕੀਤੀ ਗਈ ਸੀ। ਉਹ ਤੇ ਉਹਦੇ ਨਾਲ 3 ਜਣੇ ਆ ਡਿਸਆਰਡਰਲੀ ਕੰਡਕਟ ਤੇ ਅਬਸਟ੍ਰਕਸ਼ਨ ਦੇ ਜਿਹੜੇ ਚਾਰजेस ਆ ਉਹ ਉਹਨਾਂ ਨੇ ਜਿਹੜੇ ਉਹ ਲਾਏ ਆ। ਸਟੇਟਮੈਂਟ ਜਾਰੀ ਕੀਤੀ ਗਈ ਸੀ ਮਮਦਾਨੀ ਦੇ ਦੁਆਰਾ। ਉਹਨਾਂ ਨੇ ਕਿਹਾ ਵੀ ਜਿਹੜੇ ਐਂਟੀ ਇਸਲਾਮ ਪ੍ਰੋਟੈਸਟ ਆ ਇਹ ਬਿਗਟਰੀ ਤੇ ਰੇਸਿਜ਼ਮ ਦੇ ਵਿੱਚੋਂ ਨਿਕਲੇ ਹੋਏ ਆ, ਤੇ ਕਹਿੰਦੇ ਵੀ ਜੋ ਉਸ ਤੋਂ ਬਾਅਦ ਦੇ ਵਿੱਚ ਹੋਇਆ ਉਹ ਹੋਰ ਵੀ ਜ਼ਿਆਦਾ ਡਿਸਟਰਬਿੰਗ ਸੀਗਾ। ਤੇ ਕਹਿੰਦੇ ਵੀ ਜਿਹੜੀ ਹਿੰਸਾ ਆ, ਵਾਇਲੈਂਸ ਆ ਕਿਸੇ ਵੀ ਪ੍ਰੋਟੈਸਟ ਦੇ ਉੱਤੇ ਉਹ ਅਸੈਪਟੇਬਲ ਨਹੀਂ ਜਿਹੜੀ ਉਹ ਹੈਗੀ। ਤੇ ਕਿਸੇ ਦੇ ਦੁਆਰਾ ਜਿਹੜੇ IEDs ਐਕਸਪਲੋਸਿਵ ਡਿਵਾਈਸਿਸ ਦੀ ਜਿਹੜੀ ਉਹ ਵਰਤੋਂ ਕਰਨਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਲਈ, ਇਹ ਕਹਿੰਦਾ ਵੀ
ਕ੍ਰਿਮੀਨਲ ਹੀ ਨਹੀਂ ਹੈਗਾ, ਰਿਪਰੀਹੈਂਸਿਵ ਜਿਹੜੀ ਉਹ ਚੀਜ਼ ਹੈਗੀ ਆ। ਤੇ ਕਹਿੰਦੇ ਵੀ ਇਹ ਆਪਾਂ ਚੀਜ਼ ਇਦਾਂ ਦੇ ਜਿਹੜੇ ਉਹ ਨਹੀਂ ਹੈਗੇ, ਸੋ ਇਦਾਂ ਨਹੀਂ ਕਰਨਾ ਜਿਹੜਾ ਚਾਹੀਦਾ। ਸੋ ਐਂਟੀ ਇਸਲਾਮ ਪ੍ਰੋਟੈਸਟਰਸ ਦੇ ਉੱਤੇ ਐਕਸਪਲੋਸਿਵ ਡਿਵਾਈਸ ਸੁੱਟਣ ਦੀ ਖਾਤਰ ਦੋ ਜਿਹੜੇ ਪੈਂਸਿਲਵੇਨੀਆ ਦੇ 18 ਸਾਲਾਂ ਦਾ ਤੇ 19 ਸਾਲਾਂ ਦਾ ਅਮੀਰ ਤੇ ਇਬਰਾਹਿਮ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ, ਜਿਸ ਉੱਤੇ ਹੁਣ ਟੈਰਰਿਜ਼ਮ ਦੀ ਇਨਵੈਸਟੀਗੇਸ਼ਨ ਆ ਉਹ ਲਾਂਚ ਕਰ ਦਿੱਤੀ ਗਈ ਹੈਗੀ ਆ। ਪੁਲਿਸ ਕਮਿਸ਼ਨਰ ਟਿਸ਼ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਹੋਮਮੇਡ ਬੰਬ ਸੀ ਇਹ ਗ੍ਰੇਸੀ ਮੈਨਸਨ ਦੇ ਲਾਗੇ ਜੋ ਸਿੱਟੇ ਗਏ ਸੀ, ਇਹ ਟੀਏਟੀਪੀ ਇਹਨਾਂ ਦੇ ਵਿੱਚ ਸੀਗਾ। ਕਹਿੰਦੇ ਵੀ ਟਰਾਈ ਐਸੀਟੋਨ ਤੇ ਟਰਾਈ ਪਰਆਕਸਾਈਡ, ਇਹ ਚਿੱਟਾ ਕ੍ਰਿਸਟਲਾਈਨ ਹੋਮਮੇਡ ਐਕਸਪਲੋਸਿਵ ਹੁੰਦਾ ਹੈ। ਮੋਸਟਲੀ ਕਹਿੰਦੇ ਵੀ ਇਹ ਮਟੀਰੀਅਲ ਆਈਸਿਸ ਵਾਲੇ ਯੂਜ਼ ਕਰਦੇ ਸੀਗੇ। ਪੈਰਿਸ ਅਟੈਕ ਦੇ ਵਿੱਚ ਵੀ ਜਦੋਂ 2015 ਚ ਹੋਇਆ ਉਦੋਂ ਯੂਜ਼ ਕੀਤਾ ਸੀ। ਅੱਜ ਈਸਟਰਨ ਸਮੇਂ ਦੇ ਮੁਤਾਬਕ 2 ਵਜੇ ਪੁਲਿਸ ਕਮਿਸ਼ਨਰ ਟਿਸ਼ ਜੋ ਉਹ ਇਹਦੇ ਉੱਤੇ ਜਿਹੜੀ ਆ ਇੱਕ ਪ੍ਰੈਸ ਕਾਨਫਰੰਸ ਕਰਨਗੇ। ਇਹ ਬਹੁਤ ਖਤਰਨਾਕ ਰੁਝਾਨ ਆ ਹਰਜੋਤ ਸਿੰਘ ਜੀ, ਜੀ। ਜੇ ਇਸ ਤਰੀਕੇ ਦਾ ਵਾਪਰੀ ਆ। ਆਪਾਂ ਆਸਟਿਨ ਦੇ ਵਿੱਚ ਵੀ ਦੇਖਿਆ ਸੀਗਾ ਵੀ ਜਿੱਦਣ ਹੀ ਹਮਲਾ ਕੀਤਾ ਗਿਆ ਸੀ ਇਰਾਨ ਦੇ ਉੱਤੇ, ਉਹ ਇਨਸਪਾਇਰਡ ਹੋ ਕੇ ਉਹਨੇ ਵੀ ਮਾਸ ਸ਼ੂਟਿੰਗ ਜਿਹੜੀ ਉਹ ਕੀਤੀ। ਇੱਕ CIA ਦੀ ਤੇ ਮਿਲਟਰੀ ਇੰਟੈਲੀਜੈਂਸ ਦੀ ਸਾਬਕਾ ਉਹਨੇ ਟੱਕਰ ਕਾਲਸਨ ਦੇ ਨਾਲ ਸਾਲ ਸਵਾ ਸਾਲ ਪਹਿਲਾਂ ਜਿਹੜੀ ਆ ਉਹ ਗੱਲਬਾਤ ਕੀਤੀ ਸੀਗੀ ਇੰਟਰਵਿਊ ਦੇ ਵਿੱਚ। ਉਹਦੇ ਕਹਿਣ ਦੇ ਮੁਤਾਬਕ ਉਹ ਦਾਅਵਾ ਕਰਦੀ ਆ ਵੀ ਹਜ਼ਾਰਾਂ ਹੀ ਅਲ ਕਾਇਦਾ ਦੇ ਤੇ ਹੋਰ ਪਤਾ ਨਹੀਂ ਇਦਾਂ ਦੇ ਜਿਹੜੇ ਅੱਤਵਾਦੀ ਆ ਸਲੀਪਰ ਸੈਲਸ ਦੇ ਤੌਰ ਦੇ ਉੱਤੇ ਉਹ ਅਮਰੀਕਾ ਦੇ ਵਿੱਚ ਦਾਖਲ ਹੋ ਚੁੱਕੇ ਹੋਏ ਆ। ਸੋ ਇਹ ਉਹਨਾਂ ਦਾ ਤੋਂ ਹੀ ਨਹੀਂ ਆ, ਇਹ ਕਿਹਦੇ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਜਿਹੜੇ IEDs ਉੱਥੇ ਜਿਹੜੇ ਉਹ ਲਾ ਦਿੱਤੇ, ਜਿਹੜੇ ਚਾਹੇ ਉਹ ਐਂਟੀ ਇਸਲਾਮ ਪ੍ਰੋਟੈਸਟ ਦੇ ਵਿੱਚ ਸੀਗੇ, ਪਰ ਪ੍ਰੋਟੈਸਟਰਸ ਦੇ ਉੱਤੇ ਇਸ ਤਰੀਕੇ ਦੇ ਨਾਲ ਐਕਸਪਲੋਸਿਵ ਡਿਵਾਈਸ ਨੂੰ ਜਿਹੜਾ ਉਹ ਸੁੱਟਣਾ, ਇਹ ਬਹੁਤ ਇੱਕ ਖਤਰਨਾਕ ਜਿਹੜਾ ਚੀਜ਼ ਆ ਉਹ ਸਾਹਮਣੇ ਆਈ ਆ। ਹੋਪਫੁਲੀ ਇਹ ਵਨ ਆਫ ਇਨਸੀਡੈਂਟ ਹੋਵੇ, ਇਦਾਂ ਦਾ ਜਿਹੜਾ ਟ੍ਰੈਂਡ ਆਪਾਂ ਨੂੰ ਅੱਗੇ ਨਾ ਹੀ ਜਿਹੜਾ ਉਹ ਦਿਖੇ। ਪਰ ਇਹ ਆ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਸਤਰਕ ਸੁਚੇਤ ਜਿਹੜਾ ਉਹ ਰਹਿਣ ਦੀ ਜਿਹੜੀ ਉਹ ਜ਼ਰੂਰਤ ਆ, ਕਿਉਂਕਿ ਇਹਨਾਂ ਚੀਜ਼ਾਂ ਦੇ ਬਦਲੇ ਹੁਣ ਜੇ ਦੂਜੇ ਆ ਕੇ ਵੀ ਇਦਾਂ ਦਾ ਕੰਮ ਕਰਨ ਲੱਗ ਪੈਣ ਤਾਂ ਫਿਰ ਕੰਮ ਜਿਹੜਾ ਉਹ ਹੋਰ ਵੀ ਜ਼ਿਆਦਾ ਅੱਗੇ ਤੋਂ ਅੱਗੇ ਵੱਧ ਜਿਹੜਾ ਹੋ ਜਾਣਾ ਆ। ਸਿੱਖਾਂ ਨੂੰ ਹੋਰ ਵੀ ਜ਼ਿਆਦਾ ਸੁਚੇਤ ਰਹਿਣ ਦੀ ਜਿਹੜੀ ਉਹ ਜ਼ਰੂਰਤ ਆ। ਕਾਰਨ ਉਸ ਦੇ ਵਿੱਚ ਕੀ ਆ ਵੀ ਇਹ ਪਹਿਲੀ ਵਾਰੀ ਨਹੀਂ, ਇਹ ਪਹਿਲਾਂ ਵੀ ਇਦਾਂ ਹੀ ਹੋ ਚੁੱਕਾ ਆ ਵੀ ਕਿਉਂਕਿ ਹੁਲੀਆ ਸ਼ਕਲ ਇੱਕ ਦੂਜੇ ਨਾਲ ਮਿਲਦੀ ਆ। ਆਪਣੇ ਬਹੁਤ ਜ਼ਿਆਦਾ ਜਿਹੜੇ ਸੋਸ਼ਲ ਇਵੈਂਟ ਜਿਹੜੇ ਉਹ ਹੁੰਦੇ ਰਹਿੰਦੇ ਆ, ਆਉਣ ਵਾਲੇ ਦਿਨਾਂ ਦੇ ਵਿੱਚ ਹੋਣੇ ਵੀ ਹੈਗੇ ਆ। ਸੋ ਅਲਰਟ ਰਹੋ, ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੋਵੇ। ਪ੍ਰਬੰਧਕਾਂ ਵੀਰਾਂ ਨੂੰ ਵੀ ਆਪਾਂ ਬੇਨਤੀ ਜਿਹੜੀ ਉਹ ਕਰਦੇ ਆ ਵੀ ਐਕਸਟਰਾ ਜਿਹੜੇ ਪ੍ਰੀਕਾਸ਼ਨਸ ਆ ਉਹ ਜਿਹੜੇ ਉਹ ਲਏ ਜਾਣ। ਜਿੱਦਾਂ ਦਾ ਮਾਹੌਲ ਬਣਿਆ ਪਿਆ ਵੀ ਕਮਲਿਆਂ ਦੀ ਦਾ ਪਤਾ ਨਹੀਂ ਜੀ। ਹੁੰਦਾ। ਸੋ ਉੱਥੋਂ ਦੀ ਲਾ ਐਨਫੋਰਸਮੈਂਟ ਦੇ ਨਾਲ ਪੂਰਾ ਮਿਲ ਜੁਲ ਕੇ ਇੱਕਮਿਕ ਹੋ ਕੇ ਇਹ ਸਾਰੇ ਜਿਹੜੇ ਪ੍ਰੋਗਰਾਮਾਂ ਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਕਰਵਾਉਣ ਦੇ ਵੱਲ ਨੂੰ ਕਾਰਵਾਈ ਜਿਹੜੀ ਉਹ ਅੱਗੇ ਹੋਵੇ ਜੀ। ਐਰੀਜ਼ੋਨਾ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਸੀ ਉਹਦੇ ਚ ਇੱਕ ਇੰਡੀਅਨ ਮੂਲ ਦੀ 21 ਸਾਲਾਂ ਦੀ ਸਟੂਡੈਂਟ ਸੀਗੀ ਬੱਚੀ, ਜਿਹਦੀ ਡੈਥ ਹੋਈ ਹੈਗੀ ਆ। ਸੋ ਕਿਸੇ ਦਾ ਵਿਚਾਰੀ ਦਾ ਉਹਦਾ ਕੋਈ ਲੈਣਾ ਦੇਣਾ ਨਹੀਂ ਸੀ। ਜਾਂ ਸ਼ੂਟਿੰਗ ਹੋਈ ਉਹ ਉੱਥੇ ਉਸ ਜਿਹੜਾ ਕਲੱਬ ਦੇ ਵਿੱਚ ਸੀਗੀ, ਤੇ ਉੱਥੇ ਜਿਹੜੀ ਆ ਉਸ ਦੀ ਡੈਥ ਹੋ ਗਈ। ਅਗਲੀ ਖਬਰ, ਟਰੈਵਲਰਸ ਅਮਰੀਕਾ ਦੇ ਵਿੱਚ ਇਸ ਵੇਲੇ ਬਹੁਤ ਤੰਗ ਆ। 3-3 ਘੰਟੇ 에ਅਰਪੋਰਟਸ ਦੇ ਉੱਤੇ ਕਹਿੰਦੇ ਲਾਈਨਾਂ ਲੱਗੀਆਂ ਹੋਈਆਂ। DHS ਸ਼ਟਡਾਊਨ ਜੋ ਆ ਉਹ ਸਿਕਿਉਰਿਟੀ ਚੈੱਕ ਪੁਆਇੰਟ ਨੂੰ ਬਹੁਤ ਜ਼ਿਆਦਾ ਅਫੈਕਟ ਕਰ ਰਿਹਾ ਹੈਗਾ। ਬਹੁਤ ਸਾਰੇ ਲੋਕ ਕੰਮ ਨਹੀਂ ਕਰ ਰਹੇ ਹੈਗੇ, ਜੋ TSA ਵਾਲੇ ਹੈਗੇ ਆ। ਹੂਸਟਨ ਦੇ ਵਿੱਚ ਵਿਲੀਅਮ ਪੀ ਹੌਬੀ 에ਅਰਪੋਰਟ ਜੋ ਆ, ਉੱਥੇ ਕਹਿੰਦੇ ਐਤਵਾਰ ਨੂੰ 3 ਘੰਟੇ ਦਾ ਘੱਟੋ ਘੱਟ ਜਿਹੜਾ ਲਾਈਨ ਦੇ ਵਿੱਚ ਖੜੇ ਹੋਣ ਦਾ ਟਾਈਮ ਸੀਗਾ, ਜਦੋਂ ਤੁਸੀਂ 에ਅਰਪੋਰਟ ਤੋਂ ਲੰਘ ਕੇ ਆਪਣੀ ਫਲਾਈਟ ਵੱਲ ਨੂੰ ਜਾਣਾ ਹੈਗਾ। ਬਹੁਤ ਸਾਰੇ ਲੋਕ ਜਿਹੜੇ ਆ ਆਪਣੀਆਂ ਫਲਾਈਟਾਂ ਵੀ ਜਿਹੜੀਆਂ ਮਿਸ ਕਰ ਗਏ ਹੈਗੇ ਆ। US ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਕਿਹਾ ਵੀ ਉਹ ਅਸੀਂ ਹੁਣ ਕਾਫੀ ਲੰਮੇ ਸਮੇਂ ਤੋਂ ਫਰਵਰੀ 14 ਤੋਂ ਲੈ ਕੇ ਹੁਣ ਤੱਕ ਬਿਨਾਂ ਪੇ ਕੰਮ ਕਰ ਰਹੇ ਹਾਂ, ਕਿਉਂਕਿ DHS ਨੂੰ ਫੰਡਿੰਗ ਨਹੀਂ ਕੀਤੀ ਗਈ ਆਫਟਰ ਜਿਹੜੀ ਸ਼ੂਟਿੰਗ ਹੋਈ ਸੀ ਐਲੈਕਸ ਪ੍ਰੈਟੀ ਨੂੰ ਲੈ ਕੇ ਤੇ ਰੇਨੇ ਗੁੱਡ ਨੂੰ ਲੈ ਕੇ। ਈਵਨ ਦੋ ਕ੍ਰਿਸਟੀ ਨੋਮ ਦੀ ਵੀ ਜਿਹੜੀ ਛੁੱਟੀ ਕਰ ਦਿੱਤੀ ਗਈ ਹੈਗੀ ਆ। ਕ੍ਰਿਸ ਸਨੂਨੋ ਪ੍ਰੈਜ਼ੀਡੈਂਟ ਤੇ CEO ਆ 에ਅਰਲਾਈਨ ਫਾਰ ਅਮਰੀਕਾ ਦੇ, ਟ੍ਰੇਡ ਗਰੁੱਪ ਆ ਜੋ US 에ਅਰਲਾਈਨਸ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਕਾਂਗਰਸ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਇਮੀਡੀਏਟਲੀ ਇਹਦੇ ਉੱਤੇ ਐਕਟ ਕਰਨਾ ਚਾਹੀਦਾ ਹੈ, ਨਹੀਂ ਤਾਂ ਲੋਕ ਜਿਹੜੇ ਆ ਉਹਨਾਂ ਨੂੰ ਬਹੁਤ ਵੱਡੀ ਜਿਹੜੀ ਪ੍ਰੋਬਲਮ ਪਊਗੀ। ਜੀ ਜੀ। ਬਿਲਕੁਲ ਹਰਜੋਤ ਸਿੰਘ ਜੀ, ਇੱਕ ਕੁਇਕ ਬ੍ਰੇਕ, ਫਿਰ ਸੀਰੀਅਲ ਦੇ ਜਿਹੜੀ ਆਪਾਂ ਗੱਲ ਆ ਉਹ ਸ਼ੇਅਰ ਕਰਦੇ ਆ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਹਰਜੋਤ ਸਿੰਘ ਜੀ, ਜਿਹੜਾ ਕੈਲੀਫੋਰਨੀਆ ਦਾ DMV ਆ, ਉਹਨਾਂ ਨੇ ਜਿਹੜੇ ਸਰਟਨ ਨਾਨ ਡੋਮਿਸਾਈਲ ਡਰਾਈਵਰ ਲਾਇਸੈਂਸ ਆ ਉਹਨਾਂ ਨੂੰ ਰੱਦ ਕਰ ਦਿੱਤਾ ਹੈ, ਕੈਂਸਲ ਜਿਹੜਾ ਉਹ ਕਰ ਦਿੱਤਾ ਆ। ਜਿਹੜਾ ਆંકੜਾ ਪਹਿਲਾਂ 17,000 ਸੀਗਾ, ਉਹਦੀ ਥਾਂ ਦੇ ਉੱਤੇ ਤਕਰੀਬਨ ਕਹਿੰਦੇ ਵੀ 13,000 ਜਿਹੜੇ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਰ ਲਾਇਸੈਂਸ ਆ ਉਹਨਾਂ ਨੂੰ ਕੈਂਸਲ ਕੀਤਾ ਗਿਆ ਆ। ਕੈਲੀਫੋਰਨੀਆ ਦੀ DMV ਨੇ ਆਪਣੀ ਜਿਹੜੀ ਵੈਬਸਾਈਟ ਦੇ ਉੱਤੇ ਜਿਹੜਾ ਇੱਕ ਪ੍ਰੈਸ ਰਿਲੀਜ਼ ਪਾਈ ਆ, ਉਹਦੇ ਵਿੱਚ ਉਹਨਾਂ ਨੇ ਸਿੱਧਾ ਇਹ ਸਾਰਾ ਦੋਸ਼ ਫੈਡਰਲ ਸਰਕਾਰ ਦੇ ਉੱਤੇ ਜਿਹੜਾ ਉਹ ਮੜ ਦਿੱਤਾ। ਉਹਨਾਂ ਨੇ ਕਿਹਾ ਵੀ ਫੈਡਰਲ ਸਰਕਾਰ ਦੀ ਰਿਕੁਆਇਰਮੈਂਟ ਦੇ ਕਰਕੇ ਉਹਦੇ ਕਰਕੇ ਅਸੀਂ ਜਿਹੜੇ ਇਹ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ ਉਹਨਾਂ ਨੂੰ ਕੈਂਸਲ ਕੀਤਾ ਸੀਗਾ। ਇੱਕ ਦਿਨ ਪਹਿਲਾਂ ਇਹਨਾਂ ਨੇ 5 ਤਰੀਕ ਨੂੰ ਇੱਕ ਨੰਬਰ ਦਿੱਤਾ ਸੀਗਾ ਵੀ ਉੱਤੇ ਕਾਲ ਕਰੋ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਐਰਰ ਦੇ ਵਿੱਚ ਇਹ ਨੋਟਿਸ ਆਇਆ ਆ ਤੇ ਅਸੀਂ ਇਹਨੂੰ ਦਰੁਸਤ ਕਰਕੇ ਜਿਹੜਾ ਉਹ ਠੀਕ ਕਰਾਂਗੇ। ਨਾਨ ਡੋਮਿਸਾਈਲਡ ਇੰਡੀਵਿਜੂਅਲ ਉਹ ਹੁੰਦੇ ਆ ਜਿਨ੍ਹਾਂ ਦੇ ਕੋਲ ਸਿਟੀਜ਼ਨਸ਼ਿਪ ਜਾਂ ਲਾਫੁਲ ਪਰਮਾਨੈਂਟ ਰੈਜ਼ੀਡੈਂਸ ਸਟੇਟਸ ਜਿਹੜਾ ਆ ਉਹ ਨਹੀਂ ਹੁੰਦਾ, ਜਾਂ ਸਰਟਨ ਕਾਈਂਡ ਆਫ ਵੀਜ਼ਾਸ, ਰਿਫਿਊਜੀ ਜਾਂ ਅਸਾਈਲੀ ਜਿਹੜੇ ਆ ਜਿਹੜੇ ਉਹ ਅਜੇ ਨਹੀਂ ਹੁੰਦੇ ਇਸ ਤਰੀਕੇ ਦੇ ਨਾਲ। ਸੋ ਫੈਡਰਲ ਲਾ ਪਰਮਿਟ ਕਰਦਾ ਆ ਵੀ ਇਹ CDL ਜਿਹੜਾ ਉਹ ਲੈ ਲੈਣ, ਪਰ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਮਿਸਲੀਡਿੰਗ ਸਟੇਟਮੈਂਟਸ ਦੇ ਕਰਕੇ ਇਹਨਾਂ ਇੰਡੀਵਿਜੂਅਲਸ ਨੂੰ ਜਿਹੜੇ ਨਾਨ ਡੋਮਿਸਾਈਲ CDL ਇਸ਼ੂ ਕੀਤੇ ਗਏ ਸੀਗੇ DMV ਦੇ ਵੱਲੋਂ, ਕਿਉਂਕਿ ਉਹਨਾਂ ਨੂੰ ਵਰਕ ਆਥੋਰਾਈਜੇਸ਼ਨ ਜਿਹੜੀ ਫੈਡਰਲ ਸਰਕਾਰ ਨੇ ਆਪ ਦਿੱਤੀ ਸੀਗੀ ਵੀ ਲੀਗਲੀ ਉਹ ਇੱਥੇ ਅਮਰੀਕਾ 'ਚ ਰਹਿ ਸਕਦੇ ਆ ਤੇ ਕੰਮ ਕਰ ਸਕਦੇ ਆ, ਉਸ ਦੇ ਆਧਾਰ ਦੇ ਉੱਤੇ ਅਸੀਂ ਜਿਹੜੇ ਇਹਨਾਂ ਨੂੰ ਨਾਨ ਡੋਮਿਸਾਈਲ CDL ਦਿੱਤੇ ਸੀਗੇ। ਹੁਣ ਉਸੇ ਹੀ ਗੱਲ ਦੇ ਉੱਤੇ ਆਪ ਜਿਹੜੀ ਫੈਡਰਲ ਸਰਕਾਰ ਕਹਿੰਦੇ ਵੀ ਪੁੱਠੀ ਪੈ ਕੇ ਇਹਨਾਂ ਦੇ ਹੁਣ ਕੈਂਸਲ ਜਿਹੜੇ ਉਹ ਕਰਵਾਏ ਆ। ਸੋ ਖਾਸਾ ਜਿਹੜਾ ਹਰਜੋਤ ਸਿੰਘ ਜੀ ਇਸ ਮਾਮਲੇ ਦੇ ਵਿੱਚ ਲੋਕਾਂ ਦੇ ਲਈ ਝਟਕਾ ਜਿਹੜਾ ਉਹ ਲੱਗਾ ਹੈਗਾ ਆ। ਐਮਰਜੈਂਸੀ ਸਟੇ ਦੇ ਲਈ ਵੀ ਜਿਹੜੀ ਉਹ ਕੋਸ਼ਿਸ਼ ਕੀਤੀ, ਜਿਹੜੀ ਉਹ ਗਈ ਸੀਗੀ ਵੀ ਅਸੀਂ ਕਰੈਕਟ ਕਰ ਦਿੰਦੇ ਹਾਂ CDLs ਦੇ ਜਿਨ੍ਹਾਂ ਦੀਆਂ ਖਾਸ ਕਰਕੇ ਡੇਟਸ ਦੀ ਮਿਸਮੈਚ ਸੀਗੀ, ਪਰ ਉਹਨੂੰ ਵੀ ਕਹਿੰਦੇ ਵੀ ਬਲੌਕ ਇਹਨਾਂ ਦੀ ਆਪਣੀ ਜਿਹੜੀ ਇਹ ਪ੍ਰੈਸ ਰਿਲੀਜ਼ ਆ ਉਹ ਕਹਿੰਦੇ ਵੀ FMCSA ਦੇ ਦੁਆਰਾ, ਸਰਕਾਰ ਦੇ ਦੁਆਰਾ ਜਿਹੜਾ ਉਹ ਕਰ ਲਿਆ ਗਿਆ ਆ। ਉਹਨਾਂ ਨੇ ਇੱਕ ਹਦਾਇਤ ਦਿੱਤੀ ਆ ਵੀ ਕਹਿੰਦੇ DMV ਜਾਣ ਤੋਂ ਪਹਿਲਾਂ ਆਨਲਾਈਨ ਜਿਹੜਾ ਉਹ ਚੈੱਕ ਜਿਹੜਾ ਕਰ ਲਓ, ਆਨਲਾਈਨ ਸਰਵਿਸਿਜ਼ ਆਈ ਥਿੰਕ ਕੋਈ MVR ਰਿਪੋਰਟ ਹੁੰਦੀ ਆ, ਕਹਿੰਦੇ ਵੀ ਉਹ ਪਾ ਕੇ ਸਾਰੇ ਜਾਣੇ ਜਿਨ੍ਹਾਂ ਦੇ ਹੈਗੇ ਆ ਨਹੀਂ ਹੈਗੇ ਆ ਸਾਰੇ ਜਾਣੇ ਕਹਿੰਦੇ ਵੀ ਇੱਕ MVR ਰਿਪੋਰਟ ਜਿਹੜੀ ਉਹ ਕਰਕੇ ਮੇਕ ਸ਼ੋਰ ਕਰ ਲਓ ਵੀ ਤੁਹਾਡੇ ਜਿਹੜੇ ਲਾਇਸੈਂਸ ਆ ਉਹ ਜਿਹੜੇ ਚੱਲ ਰਹੇ ਆ ਜਾਂ ਨਹੀਂ ਆ। ਕਿਤੇ ਇਹ ਤਾਂ ਨਹੀਂ ਆ ਵੀ ਨੰਬਰ ਤੁਹਾਡਾ ਤੁਹਾਨੂੰ ਚਿੱਠੀ ਜਿਹੜੀ ਉਹ ਪਹੁੰਚੀ ਨਾ ਹੋਵੇ ਵੀ ਪਿੱਛੋਂ ਕੈਂਸਲ ਹੋ ਗਿਆ ਹੋਵੇ, ਜੇ ਐਡਰੈਸ ਵਗੈਰਾ ਚੇਂਜ ਹੋਇਆ ਹੋਵੇ। ਸੋ ਮੇਕ ਸ਼ੋਰ ਕਰ ਲਓ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜੇ ਉਹ ਕਰ ਸਕਦੇ ਆ। ਸੋ ਕਹਿੰਦੇ ਵੀ ਜਿਨ੍ਹਾਂ ਦੇ ਉੱਤੇ CDL ਹੋਲਡਰਸ ਦੇ ਜਿਨ੍ਹਾਂ ਦੇ ਉੱਤੇ ਇੰਪੈਕਟ ਹੋਇਆ ਆ ਉਹ ਨਵੇਂ ਜਿਹੜੇ ਕੈਲੀਫੋਰਨੀਆ ਡਰਾਈਵਿੰਗ ਲਾਇਸੈਂਸ ਆ ਉਹਦੇ ਲਈ ਅਪਲਾਈ ਕਰ ਸਕਦੇ ਆ ਤੇ ਰੈਗੂਲਰ ਕਾਰਸ ਜਿਹੜੀਆਂ ਉਹ ਐਟਲੀਸਟ ਚਲਾ ਜਿਹੜੇ ਹੋ ਸਕਣਗੇ। ਤੇ ਉਹਨਾਂ ਨੂੰ ਇਹਨਾਂ ਨੇ ਹਦਾਇਤਾਂ ਦਿੱਤੀਆਂ ਆ ਵੀ ਜਿਹਨੇ ਵੀ ਲੋਕ ਇੰਪੈਕਟ ਹੋਏ ਆ ਇਸ ਕੈਂਸਲੇਸ਼ਨ ਦੇ ਨਾਲ ਉਹ 9163065153 916-306-5153 ਨੰਬਰ ਦੇ ਉੱਤੇ ਕਾਲ ਕਰਕੇ ਜਿਹੜੇ ਆ ਉਹ ਅਪਾਇੰਟਮੈਂਟ ਬਣਾ ਕੇ ਫੋਟੋ ਜਿਹੜੀ ਉਹ ਖਿਚਾਓ, ਵਿਜ਼ਨ ਟੈਸਟ ਜਿਹੜਾ ਉਹ ਕਰੋ ਤਾਂ ਜੋ ਫਿਰ ਤੁਹਾਨੂੰ ਰੈਗੂਲਰ ਜਿਹੜਾ ਗੱਡੀ ਦਾ ਲਾਇਸੈਂਸ ਆ ਉਹ ਮਿਲ ਸਕੇ। ਡਾਕੂਮੈਂਟਸ ਕਿਹੜੇ ਚਾਹੀਦੇ ਆ ਉਹ ਤੁਸੀਂ DMV ਦੀ ਵੈਬਸਾਈਟ ਦੇ ਉੱਤੋਂ ਚੈੱਕ ਕਰ ਸਕਦੇ ਆ ਵੀ ਕੀ ਤੁਸੀਂ ਉਸ ਦੇ ਅੰਡਰ ਆਉਂਦੇ ਆ ਜਾਂ ਨਹੀਂ। ਪਰ ਇਹ ਆ ਵੀ ਤਕਰੀਬਨ 13,000 ਜਿਹੜੇ ਕੈਲੀਫੋਰਨੀਆ ਨੇ ਜਿਹੜੇ DMV ਨੇ ਜਿਹੜੇ ਨਾਨ ਡੋਮਿਸਾਈਲਡ ਡਰਾਈਵਰ ਲਾਇਸੈਂਸ ਆ ਉਹਨਾਂ ਨੂੰ ਕੈਂਸਲ ਕਰ ਦਿੱਤਾ। ਬਹੁਤਾਤ ਦੇ ਵਿੱਚ ਇਸ ਦੇ ਵਿੱਚ ਆਪਣੀ ਕਮਿਊਨਿਟੀ ਦੇ ਲੋਕਾਂ ਦੇ ਉੱਤੇ ਖਾਸਾ ਜਿਹੜਾ ਉਹਨਾਂ ਨੂੰ ਇਸ ਦਾ ਕਹਿ ਲਓ ਵੀ ਨੁਕਸਾਨ ਜਿਹੜਾ ਉਹ ਝੱਲਣਾ ਪਿਆ ਆ। ਸੋ ਅਸਰ ਬਹੁਤ ਹੋਣਾ, ਬਹੁਤ ਸਾਰੇ ਜਿਹੜੇ ਇਸ ਤਰੀਕੇ ਦੇ ਨਾਲ ਇਸ ਕਿੱਤੇ 'ਚ ਸੀਗੇ ਘਰ ਵੀ ਲਏ ਸੀ, ਗੱਡੀਆਂ ਵੀ ਹੋਣਗੀਆਂ, ਰਹਿੰਦੇ ਵੀ ਸੀਗੇ, ਹੋਰ ਕਈ ਤਰੀਕੇ ਦੇ ਜਿਹੜੀਆਂ ਚੀਜ਼ਾਂ ਨਾਲ ਉਹਨਾਂ ਦੇ ਨਾਲ ਇਕੋਨਮੀ ਦੇ ਵਿੱਚ ਉਹ ਆਪਣਾ ਯੋਗਦਾਨ ਪਾਉਂਦੇ ਸੀ। ਸੋ ਜੇ ਹੁਣ ਘਰੇ ਬਿਠਾ ਦਿੱਤੇ ਗਏ ਆ, ਕੰਮ ਹੈ ਨਹੀਂ ਆ, ਕੰਮ ਨਹੀਂ ਹੋਊਗਾ, ਨਾ ਉਹ ਕੁਛ ਗੱਡੀ ਚਲਾ ਸਕਣਗੇ ਨਾ ਦੂਜਾ ਕਰ ਸਕਣਗੇ, ਤਾਂ ਫਿਰ ਤਾਂ ਕਾਫੀ ਜ਼ਿਆਦਾ ਜਿਹੜਾ ਉਹਨਾਂ ਦੇ ਲਈ ਇੱਕ ਮੁਸ਼ਕਿਲ ਦਾ ਵਕਤ ਜਿਹੜਾ ਉਹ ਆਇਆ ਪਿਆ ਹੈਗਾ। ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੇ ਇਹ ਕਿਹਾ ਵੀ ਜਿਹੜੀ ਫੈਡਰਲ ਗਵਰਨਮੈਂਟ ਆ US ਦੀ, ਉਹਨਾਂ ਨੇ ਰਿਕੁਆਇਰ ਕੀਤਾ ਆ ਵੀ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ ਹਜ਼ਾਰਾਂ ਹੀ ਇਮੀਗ੍ਰੈਂਟ ਟਰੱਕ ਡਰਾਈਵਰਸ ਦੇ ਉਹ ਕੈਂਸਲ ਕੀਤੇ ਜਾਣ।
ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ 13,000 ਦੇ ਕਰੀਬ ਹੈ। ਇਹਨਾਂ 'ਚ ਮੈਜੋਰਟੀ 'ਚ ਪੰਜਾਬੀ ਤੇ ਹਰਿਆਣਵੀ ਮੂਲ ਦੇ ਹੈਗੇ ਆ। ਹਾਲਾਂਕਿ ਹੋਰ ਕੰਟਰੀਆਂ ਦੇ ਵੀ ਲੋਕ ਹੈਗੇ ਆ। ਕਈ ਆਰਗੇਨਾਈਜੇਸ਼ਨਸ ਨੇ ਇਹ ਕੇਸ ਫਾਈਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹਦਾ ਜਿਹੜਾ ਰਿਜ਼ਲਟ ਆ ਉਹ ਕੁਛ ਵੀ ਨਹੀਂ ਨਿਕਲਿਆ ਹੈਗਾ ਆ। ਸੋ ਫੈਡਰਲ ਆਫੀਸ਼ੀਅਲਸ ਨੇ ਵਾਰਨਿੰਗ ਦਿੱਤੀ ਸੀ ਕੈਲੀਫੋਰਨੀਆ ਨੂੰ ਕਿ ਤੁਹਾਡਾ ਜਿਹੜਾ ਮਿਲੀਅਨਸ ਆਫ ਡਾਲਰ ਲੂਜ਼ ਹੋ ਜਾਊਗਾ ਹਾਈਵੇ ਫੰਡਿੰਗ ਦੇ ਲਈ, ਜੇ ਤੁਸੀਂ ਇਹਨਾਂ ਲੋਕਾਂ ਦੇ ਲਾਇਸੈਂਸ ਰਿਵੋਕ ਨਾ ਕੀਤੇ। ਸੋ ਅਲਟੀਮੇਟਲੀ ਜਿਹੜਾ ਆ ਕੈਲੀਫੋਰਨੀਆ ਵਾਲਿਆਂ ਨੇ ਫੈਡਰਲ ਗਵਰਨਮੈਂਟ ਦੀ ਗੱਲ ਮੰਨੀ ਹੈਗੀ ਆ। ਸੋ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਕਿਹਾ ਹੈਗਾ ਵੀ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣਦੇ ਆ, ਜੇ ਤੁਹਾਨੂੰ ਚਿੱਠੀ ਨਹੀਂ ਆਈ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਸ਼ੱਕ ਆ, ਤੇ ਤੁਸੀਂ ਕੈਲੀਫੋਰਨੀਆ ਦੇ ਡੀਐਮਬੀ ਦੇ ਵੈਬਸਾਈਟ ਤੇ ਜਾ ਕੇ ਆਪਣਾ ਜਿਹੜਾ ਮੇਰੇ ਖਿਆਲ ਨਾਲ $7 ਲੈਂਦੇ ਸ਼ਾਇਦ, ਉਹ ਆਪਣਾ ਡੀਐਮਬੀ ਰੈਕਡ ਚੈੱਕ ਕਰ ਸਕਦੇ ਆ। ਉੱਥੇ ਤੁਹਾਨੂੰ ਪਤਾ ਲੱਗ ਜਾਣਾ ਆ ਵੀ ਤੁਹਾਡਾ ਰੈਕਡ ਜਿਹੜਾ ਲਾਇਸੈਂਸ ਵੈਲਿਡ ਆ ਜਾਂ ਨਹੀਂ। ਕੈਂਸਲ ਤਾਂ ਨਹੀਂ ਹੋਇਆ ਜੀ। ਸੋ ਬਾਕੀ ਜਿਨ੍ਹਾਂ ਦੇ ਕੈਂਸਲ ਹੋਏ ਆ ਉਹ ਅਪਾਇੰਟਮੈਂਟ ਬਣਾ ਕੇ ਕਹਿੰਦੇ ਵੀ ਐਟਲੀਸਟ ਦੂਜੇ ਆਪਣੇ ਲਾਇਸੈਂਸ ਜਿਹੜਾ ਗੱਡੀ ਚਲਾਉਣ ਵਾਲਾ ਆ ਉਹ ਤੁਸੀਂ ਲੈ ਸਕਦੇ ਆ, ਬਸ਼ਰਤੇ ਜਿਹੜੀਆਂ ਰਿਕੁਆਇਰਡ ਡਾਕੂਮੈਂਟਸ ਆ ਉਹਨਾਂ ਨੂੰ ਤੁਸੀਂ ਪੂਰੇ ਕਰਦੇ ਹੋ। ਉਹ ਤੁਹਾਨੂੰ ਡੀਐਮਵੀ ਦੀ ਵੈਬਸਾਈਟ ਦੇ ਉੱਤੇ ਜਿਹੜਾ ਉਹ ਨਜ਼ਰ ਜਿਹੜਾ ਉਹ ਆ ਜਾਊਗਾ, ਉਹਨੂੰ ਤੁਸੀਂ ਉੱਥੇ ਚੈੱਕ ਕਰ ਸਕਦੇ ਹੈਗੇ ਆ। ਸੋ ਬਿਲਕੁਲ 6 ਤਰੀਕ ਤੋਂ ਪਹਿਲਾਂ ਪਹਿਲਾਂ ਐਲਾਮੀਡਾ ਕਾਊਂਟੀ ਸੁਪੀਰੀਅਰ ਕੋਰਟ ਨੇ ਵੀ ਕਿਹਾ ਸੀਗਾ ਵੀ ਤੁਸੀਂ ਰਿਕਵਾਇਰ ਕਰੇ ਵੀ ਡੀਐਮਵੀ ਨੂੰ ਉਹਨਾਂ ਨੇ ਰਿਕਵਾਇਰ ਕੀਤਾ ਸੀਗਾ ਵੀ ਨਾਨ ਡੋਮਿਸਾਈਲ ਸੀਡੀਆਰ ਹੋਲਡਰਸ ਨੂੰ ਕੈਂਸਲੇਸ਼ਨ ਜਿਨ੍ਹਾਂ ਨੂੰ ਮਿਲੀ ਆ ਵੀ ਉਹ ਰੀਅਪਲਾਈ ਜਿਹੜਾ ਉਹ ਕਰ ਸਕਣ। ਕਈਆਂ ਨੇ ਕਰ ਸਕੇ, ਕਈ ਜਿਹੜੇ ਉਹ ਰਹਿ ਗਏ। ਸੋ ਸਿਚੁਏਸ਼ਨ ਜਿਹੜੀ ਉਹ ਇਸ ਟਾਈਮ ਇਹ ਹੋ ਚੁੱਕੀ ਆ ਵੀ 13,000 ਤਕਰੀਬਨ ਨਾਨ ਡੋਮਿਸਾਈਲ ਸੀਡੀਐਲਸ ਦੇ ਜਿਹੜੇ ਲਾਇਸੈਂਸ ਆ ਉਹ ਕੈਂਸਲ ਹੀ ਜਿਹੜੇ ਉਹ ਕਰ ਦਿੱਤੇ ਗਏ ਹੈਗੇ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਤੇ ਆਪਣੇ ਦਰਸ਼ਕਾਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਆ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।